ਕਮਲਜੀਤ ਸਿੰਘ ਨੂੰ 6 ਸਾਲ ਪਹਿਲਾਂ ਜਦੋਂ ਇਹ ਮਸਲਾ ਖੜਾ ਹੀ ਹਜੇ ਹੋਇਆ ਸੀ, ਉੱਭਰਿਆ ਸੀ, ਉਸ ਟਾਈਮ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਬੁਲਾਇਆ, ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ। ਉਹ ਸਾਰੀ ਉਹਨੇ ਰਿਕਾਰਡ ਕਰ ਲਈ ਤੇ ਅੱਜ ਚੈਨਲਾਂ ਤੇ ਉਹ ਰਿਕਾਰਡਿੰਗ ਚੱਲੀ। ਜਿਹੜੀ ਅਸਿਸਟੈਂਟ ਕਮਲਜੀਤ ਸਿੰਘ ਦੀ ਆਵਾਜ਼ ਆ ਉਹ ਤਾਂ ਚਲੋ ਪਤਾ ਹੀ ਆ ਵੀ ਉਹਨੇ ਰਿਕਾਰਡਿੰਗ ਕੀਤੀ ਤੇ ਉਹਨੇ ਦੱਸਿਆ ਕਿ ਮੇਰੀ ਇਹ ਆਵਾਜ਼ ਆ, ਮੈਂ ਗੱਲ। ਦੂਜੀ ਜਿਹੜੀ ਆਵਾਜ਼ ਆ ਉਹ ਦੱਸਿਆ ਜਾ ਰਿਹਾ ਕਿ ਫੈਡਰੇਸ਼ਨ ਦਾ ਆਗੂ ਆ ਤੇ ਮੌਜੂਦਾ ਦੌਰ ਵਿੱਚ ਸ਼੍ਰੋਮਣੀ ਕਮੇਟੀ ਦਾ ਮੈਂਬਰ। ਹੁਣ ਇਹੋ ਜਿਹੇ ਕਈ ਨੇ, ਕੋਈ ਕਿਹਦੇ ਬਾਰੇ ਸ਼ੱਕ ਕਰ ਸਕਦਾ, ਕੋਈ ਕਿਹਦੇ ਬਾਰੇ, ਪਰ ਆਵਾਜ਼ ਸੁਣ ਕੇ ਲੋਕ ਸਮਝ ਤਾਂ ਜਾਂਦੇ ਹੀ ਨੇ ਨਾ ਵੀ ਇਹ ਕਿਹਦੀ ਆਵਾਜ਼। ਉਸ ਆਡੀਓ ਦੇ ਵਿੱਚ ਇੱਕ ਪਲਾਨ ਵੀ ਬਣਾਇਆ ਜਾ ਰਿਹਾ ਸੀ। ਉਹਦੇ ਵਿੱਚ ਕਮਲਜੀਤ ਸਿੰਘ ਨੂੰ ਕਿਹਾ ਜਾ ਰਿਹਾ ਕਿ ਇਹ ਜਿਹੜੇ ਪਾਵਨ ਸਰੂਪ ਗਾਇਬ ਹੋਏ ਨੇ, ਇਹਦਾ ਹੁਣ ਆਪਾਂ ਨੂੰ ਇਹਨਾਂ ਦਿਨਾਂ 'ਚ ਤਾਂ ਬਹੁਤ ਘਪਲਾ ਜਿਹੜਾ ਜੇ ਸੰਗਤ 'ਚ ਆਇਆ ਸਾਰਾ, ਬਰਗਾੜੀ ਵਾਲੀ ਕਾਂਡ ਤੋਂ ਬਾਅਦ 'ਚ ਆਪਣੇ ਗੱਲ ਹੋਰ ਗੱਲ ਪੈ ਜੂ। ਪਹਿਲਾਂ ਹੀ ਪੰਥ ਆਪਣੇ ਤੇ ਔਖਾ, ਤੇ ਇਉਂ ਕਰੀਏ ਵੀ ਆਪਾਂ ਤੁਹਾਡੇ ਸਾਰਿਆਂ ਤੇ ਕੇਸ ਬਣਵਾ ਦਿੰਨੇ ਆ। ਕੇਸ ਵੀ ਹਲਕਾ ਫੁਲਕਾ ਨਹੀਂ ਵੀ ਤੁਸੀਂ 15-20 ਦਿਨਾਂ ਬਾਅਦੋਂ ਜ਼ਮਾਨਤਾਂ ਹੋ ਜਾਣ। ਕਾਲਜਾਂ ਦੇ ਵਿੱਚ ਫੈਡਰੇਸ਼ਨ ਦਾ ਮੈਂਬਰ ਹੋਣ ਦਾ ਅਰਥ ਇੱਕ ਵੱਖਰਾ ਹੀ ਹੁੰਦਾ ਸੀ। ਜਿਵੇਂ ਬੰਦੇ ਨੂੰ ਇਉਂ ਲੱਗਦਾ ਸੀ ਜਿਵੇਂ 10ਵੇਂ ਪਾਤਸ਼ਾਹ ਦੀ ਫੌਜ ਦੇ ਅਸੀਂ ਖਾਸ ਸਿਪਾਹੀ ਹੋ ਗਏ ਹੋਈਏ ਫੈਡਰੇਸ਼ਨ ਦੀ ਪਰਚੀ ਕਟਾ। ਤੇ ਫੈਡਰੇਸ਼ਨ ਦੇ ਆਗੂ ਜਦੋਂ ਇਹੋ ਜਿਹੀਆਂ ਪਲਾਨਾਂ ਬਣਾਉਂਦੇ ਫਿਰਨ ਬਾਦਲਕਿਆਂ ਨੂੰ ਬਚਾਉਣ ਲਈ ਕਿ ਆਪਾਂ ਐ ਕਰਦੇ ਆ ਉਹ ਕਰਦੇ ਆ, ਤਾਂ ਬੜਾ ਔਖਾ ਲੱਗਦਾ। ਜਿਹੋ ਜੀਆਂ ਗੱਲਾਂ ਦੇ ਬਹਾਨੇ ਅਕਾਲ ਤਖਤ ਸਾਹਿਬ ਦਾ ਮੋਢਾ ਵਰਤ ਕੇ ਬਾਦਲ ਕੇ ਆਪਦੇ ਪੱਤੇ ਖੇਡ ਰਹੇ ਨੇ, ਉਹੋ ਜੀਆਂ ਗੱਲਾਂ ਮੂਹਰੇ ਉਹ ਕੱਢੀ ਜਾਂਦੇ ਆ। ਜੇ ਇਧਰੋਂ ਇੱਕ AI ਨਾਲ ਜਾਂ ਅਸਲੀ ਜਾਂ ਨਕਲੀ ਸ਼ੱਕੀ ਜਿਹੀ ਜਿਹਦੀ ਹਜੇ ਜਾਂਚ ਕਰਾਉਣੀ ਆ, ਇਹਨਾਂ ਕੋਲੇ ਵੀਡੀਓ ਆਈ ਤਾਂ ਉਹਨਾਂ ਨੇ ਵੀ ਆਡੀਓ ਕੱਢ ਲਿਆਂਦੀ ਜਿਹਦੇ ਵਿੱਚ ਵੱਡੇ ਥੰਮ, ਕਿਉਂਕਿ ਇਹ ਜਿਹੜੇ ਆਗੂ ਨੇ ਫੈਡਰੇਸ਼ਨ ਵਾਲੇ ਤੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਮੈਂਬਰ, ਇਹ ਚਾਹੇ ਜਿਹਦੀ ਮਰਜ਼ੀ ਆ ਪਰ ਹੈ ਤਾਂ ਇਹ ਸਾਰੇ ਹੀ ਇਸ ਮੌਕੇ ਬੜੇ ਵੱਡੇ ਕਾਮਯਾਬ ਆਗੂ ਨੇ ਉਹਨਾਂ ਲਈ, ਬਾਦਲ ਪਰਿਵਾਰ ਲਈ। ਸੋ ਉਹਨਾਂ ਨੇ ਵੀ ਕਰਤਾ ਗੱਲ। ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ, ਉਹ ਵੀ ਲਲਕਾਰੇ ਮਾਰਦੇ ਫਿਰਦੇ ਆ ਮੈਨੂੰ ਸੱਦੋ ਅਕਾਲ ਤਖਤ ਤੇ। ਇਹ ਸਾਰਾ ਕੁਝ ਕੀ ਅਕਾਲ ਤਖਤ ਸਾਹਿਬ ਦੀ ਮੰਨ ਲਈ ਗੱਲ ਕਿ ਵਰਕਿੰਗ ਚ ਨੁਕਸਾ, ਗੜਗੱਜ ਸਾਹਿਬ ਨੇ ਗਲਤੀ ਕੀਤੀ ਹੋਣੀ ਆ, ਪਰ ਆ ਜੋ ਕੁਝ ਇਹ ਲੋਕ ਕਰ ਰਹੇ ਨੇ, ਚਾਹੇ ਉਹ ਜਥੇਦਾਰ ਰਣਜੀਤ ਸਿੰਘ ਆ, ਚਾਹੇ ਕੋਈ ਹੋਰ, ਚਾਹੇ ਉਹ ਸੰਧਮਾ ਤੇ ਚਾਹੇ ਭਗਵੰਤ ਮਾਨ ਆ ਤੇ ਚਾਹੇ ਹੋਰ ਨੇ, ਬਹੁਤ ਲੋਕ ਲੱਗੇ ਹੋਏ ਨੇ। ਇਹ ਸਾਰੇ ਰਲ ਮਿਲ ਕੇ ਕੀ ਕਰ ਰਹੇ ਨੇ, ਇਹ ਕਰ ਕੀ ਰਹੇ ਨੇ? ਸਾਰੇ ਰਲ ਮਿਲ ਕੇ ਸਿੱਖ ਕੌਮ ਦਾ ਨੁਕਸਾਨ ਕਰ ਰਹੇ ਨੇ। ਕੋਈ ਅਕਾਲੀ ਬਣ ਕੇ ਤੇ ਕੋਈ ਕੁਛ ਹੋਰ ਬਣ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਸਰੂਪਾਂ ਵਾਲੇ ਮਸਲੇ ਵਿੱਚ ਗ੍ਰਿਫਤਾਰ ਕੀਤੇ ਹੋਏ CA, ਜਿਹੜੇ ਬਾਦਲ ਪਰਿਵਾਰ ਦੇ ਕਾਰੋਬਾਰ ਦੇ ਵੀ CA ਨੇ ਤੇ ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਵੀ ਕਰੋੜਾਂ ਰੁਪਏ ਬਗੈਰ ਕਿਸੇ ਗੱਲ ਤੋਂ, ਬਗੈਰ ਕਿਸੇ ਕੰਮ ਤੋਂ ਦਿੱਤੇ, ਤੇ ਜਿਨ੍ਹਾਂ ਉੱਤੇ ਇਹ ਦੋਸ਼ ਆ ਕਿ ਉਹਨਾਂ ਨੇ ਕੰਮ ਕੋਈ ਨਹੀਂ ਕੀਤਾ, ਤੇ ਜਦੋਂ ਉਹਨਾਂ ਨੂੰ ਕਿਹਾ ਵੀ ਇੰਨੇ ਕਰੋੜ ਰੁਪਈਆ ਤੁਸੀਂ ਵਾਪਸ ਕਰੋ, ਉਹ ਵਾਪਸ ਵੀ ਨਹੀਂ ਕੀਤਾ। ਗ੍ਰਿਫਤਾਰੀ ਹੋ ਚੁੱਕੀ ਆ ਪਿਛਲੇ ਦਿਨਾਂ 'ਚ। ਅੱਜ ਉਹਨਾਂ ਦਾ ਰਿਮਾਂਡ ਖਤਮ ਹੋਇਆ ਸੀ ਤੇ ਇੱਥੇ ਅੰਮ੍ਰਿਤਸਰ ਕਚਹਿਰੀਆਂ 'ਚ ਉਹਨਾਂ ਨੂੰ ਥੋੜਾ ਟਾਈਮ ਪਹਿਲਾਂ ਹੀ ਹੋਇਆ ਪੇਸ਼ ਕਰਨ ਲਈ ਲੈ ਕੇ ਆਏ ਸੀ, ਜਿੱਥੇ 5 ਦਿਨ ਦਾ ਰਿਮਾਂਡ ਉਹਨਾਂ ਦਾ ਹੋਰ ਵੱਧ ਗਿਆ। ਅਖਬਾਰਾਂ ਦੇ ਵਿੱਚ ਪਹਿਲਾਂ ਹੀ ਚਰਚਾ ਛਿੜੀ ਹੋਈ ਆ ਕਿ ਇਹ ਜਿਹੜਾ ਹੈਗਾ ਕੋਹਲੀ, ਸਤਿੰਦਰ ਸਿੰਘ ਕੋਹਲੀ, ਇਸ ਸ਼ਖਸ ਨੇ ਬਹੁਤ ਕੁਝ ਰਾਜ ਖੋਲ੍ਹੇ ਆ। ਕੱਲੇ ਇਸ ਗੱਲ ਤੇ ਨਹੀਂ ਕਿਹਾ ਜਾ ਰਿਹਾ ਕਿ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਜਿਹੜਾ ਪਾਵਨ ਸਰੂਪਾਂ ਵਾਲਾ ਮਸਲਾ, ਇਹਦੇ ਬਾਰੇ, ਬਾਦਲ ਪਰਿਵਾਰ ਦੇ ਕਾਰੋਬਾਰਾਂ ਬਾਰੇ ਵੀ ਪਿਛਲੇ 2-3 ਦਿਨ ਤੋਂ ਕੁਝ ਚਰਚਾ ਛਿੜੀ ਹੋਈ ਆ ਬਈ ਜਿਹੜੇ ਜਿਵੇਂ ਮਜੀਠੀਏ ਨੂੰ ਵੱਧ ਸੰਪਤੀ ਜਾਂ ਪੈਸੇ ਧੇਲੇ ਦੇ ਮਾਮਲੇ ਵਿੱਚ ਫਸਾਇਆ ਹੋਇਆ, ਜੇਲ੍ਹ ਯਾਤਰਾ ਤੇ ਭੇਜਿਆ ਹੋਇਆ, ਉਹ ਕਿਹਾ ਤਾਂ ਇਹ ਜਾ ਰਿਹਾ ਨਾ ਵੀ ਨਸ਼ੇ ਵਾਲੇ ਮਾਮਲੇ 'ਚ ਫਸਾਇਆ, ਪਰ ਅਸਲੀ ਗੱਲ ਤਾਂ ਇਹੀ ਹੈਗੀ ਆ ਕਿ ਵੀ ਜਾਇਦਾਦ ਜੀ ਇਹਦੀ ਪਤਾ ਨਹੀਂ ਲੱਗਦੀ ਕਿਵੇਂ ਬਣ ਗਈ। ਇੱਕ ਕੋਈ ਹੋਰ ਵੀ ਉਹਦੇ 'ਚ ਜਿਹੜਾ ਉਹਦਾ ਸਾਥੀ ਕਹਿ ਕੇ ਉਹਨੂੰ ਰਿਮਾਂਡ ਤੇ ਵੀ ਲੈ ਕੇ ਆਂਦਾ ਮਜੀਠੀਏ ਦੇ ਨੂੰ। ਹੁਣ ਕਹਿੰਦੇ ਨੇ ਵੀ ਸੁਖਬੀਰ ਸਿੰਘ ਬਾਦਲ ਨੂੰ ਵੀ ਵੋਟਾਂ ਤੋਂ ਪਹਿਲਾਂ ਹੱਥ ਪਾਉਣ ਦੇ ਲਈ ਇਸ ਕੋਹਲੀ ਰਾਹੀਂ, ਕਿਉਂਕਿ ਜਿਹੜਾ ਕਾਰੋਬਾਰ ਆ ਸਾਰਾ ਸੁਖਬੀਰ ਸਿੰਘ ਬਾਦਲ ਦਾ ਜਾਂ ਬਾਦਲ ਪਰਿਵਾਰ ਦਾ, ਉਹਦੇ ਵਿੱਚ ਗੜਬੜਾਂ, ਘਪਲੇ, ਘੁਟਾਲੇ ਤਾਂ ਹੋਣਗੇ ਹੀ। ਤੇ ਇੱਕ ਜਿਹੜਾ CA ਹੁੰਦਾ, CA ਨੂੰ ਤਾਂ ਸਭ ਕੁਝ ਪਤਾ ਹੁੰਦਾ।
ਸੋ ਇਹ ਗੱਲ ਕਿੰਨੀ ਸੱਚੀ ਆ ਕਿੰਨੀ ਝੂਠੀ ਆ ਇਹ ਤਾਂ ਵਾਹਿਗੁਰੂ ਜਾਣੇ। ਪਰ ਚਰਚਾ ਬਹੁਤ ਛਿੜੀ ਹੋਈ ਆ ਕਿ ਕੋਹਲੀ ਦੇ ਪੈਰੋਂ ਬਾਦਲ ਪਰਿਵਾਰ ਦੇ ਖਿਲਾਫ ਕਾਫੀ ਕੁਝ ਮਿਲ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ। ਹੁਣ ਆਪਾਂ ਇਸ ਗੱਲ ਦੇ ਉੱਤੇ ਥੋੜਾ ਜਿਹਾ ਹੋਰ ਧਿਆਨ ਦੇ ਲਓ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ ਉਦੋਂ ਵੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਬੀਬੀ ਸੁਰਿੰਦਰ ਕੌਰ ਬਾਦਲ ਤਿੰਨਾਂ ਦੇ ਉੱਤੇ ਮੁਕੱਦਮੇ ਬਣਾ ਕੇ ਜ਼ਮੀਨ ਜਾਇਦਾਦ ਦੇ ਬੜਾ ਪਹਾੜ ਖੜਾ ਕੀਤਾ ਗਿਆ ਸੀ। ਪਰ ਉਦੋਂ ਸਾਰੇ ਅਕਾਲੀ ਲੀਡਰਾਂ ਦੇ ਉੱਤੇ ਪਰਚੇ ਬਣਾਏ ਸੀ ਭ੍ਰਿਸ਼ਟਾਚਾਰ ਦੇ। ਉਦੋਂ ਇਹ ਸੀ ਬਈ 1997 ਤੋਂ 2002 ਤੱਕ ਜਿਹੜੀ ਅਕਾਲੀ ਦਲ ਦੀ ਸਰਕਾਰ ਰਹੀ ਆ ਵੀ ਇਹਨੇ ਜਿਹੜੇ ਮਸਲਿਆਂ ਨੂੰ ਜਿਹੜੇ ਮੁੱਦਿਆਂ ਨੂੰ ਲੋਕਾਂ ਵਿੱਚ ਹੱਲ ਕਰਨ ਦਾ ਵਾਅਦਾ ਕਰਕੇ ਸਰਕਾਰ ਬਣਾਈ ਸੀ, ਸੱਤਾ ਲਿਆਂਦੀ ਸੀ, ਉਹਨਾਂ ਦਾ ਤਾਂ ਕੱਖ ਨਹੀਂ ਕੀਤਾ ਪਰ ਨੋਟ ਬਹੁਤ ਇਕੱਠੇ ਕੀਤੇ। ਸੋ ਕੁੱਲ ਮਿਲਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਦੋਂ ਧਾਵਾ ਬੋਲਿਆ ਤਾਂ ਉਦੋਂ ਲੋਕਾਂ ਨੂੰ ਲੱਗਦਾ ਸੀ ਵੀ ਬਾਦਲ ਕੇ ਤਾਂ ਮੰਜੇ ਗਏ। ਪਰ 2007 ਵਿੱਚ ਬਾਦਲ ਪਰਿਵਾਰ ਦੁਬਾਰਾ ਸੱਤਾ 'ਚ ਆ ਗਿਆ। ਉਹੀ ਸਾਰੇ ਅਫਸਰ ਅਦਾਲਤਾਂ 'ਚ ਜਾ ਕੇ ਬਿਆਨ ਜਿਹੜੇ ਸੀ ਉਹਨਾਂ ਤੋਂ ਮੁੱਕਰ ਗਏ ਤੇ ਇਹ ਸਾਰੇ ਕੇਸਾਂ 'ਚੋਂ ਉਹ ਬਰੀ ਹੋ ਗਏ। ਇਹਦਾ ਮਤਲਬ ਇਹ ਨਹੀਂ ਕਿ ਕੋਈ ਘਪਲੇ ਘਟਾਲੇ ਹੈ ਨਹੀਂ ਸੀ। ਸੱਤਾ ਦੀ ਤਾਕਤ ਨੂੰ ਸਾਰੇ ਅਫਸਰਾਂ ਨੇ ਸਲਾਮ ਕਰਨਾ ਸੀ, ਕੀਤਾ ਤੇ ਫਿਰ ਸੁਰਖਰੂ ਹੋ ਗਏ। ਫਿਰ ਤਾਂ ਉਸ ਤੋਂ ਬਾਅਦ ਵਿੱਚ ਤਾਂ ਬਾਦਲ ਪਰਿਵਾਰ ਦਾ ਉਸ ਤਰੀਕੇ ਦਾ ਕੋਈ ਸਿਆਸੀ ਜਿਵੇਂ ਦਾ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧ ਖੜਾ ਕੀਤਾ ਸੀ ਉਹ ਕੋਈ ਰਿਹਾ ਨਹੀਂ। ਫਿਰ ਤਾਂ ਸੁਖਬੀਰ ਸਿੰਘ ਬਾਦਲ ਹੁਣੀ ਸ਼ਰੇਆਮ ਕਹਿੰਦੇ ਸੀ ਵੀ ਅਸੀਂ 25 ਸਾਲ ਰਾਜ ਕਰਾਂਗੇ। ਪਰ ਜੇ ਕਿਤੇ ਕੌਮ ਦੇ, ਪੰਥ ਦੇ, ਸਿੱਖਾਂ ਦੇ ਜਜ਼ਬਾਤ ਦੇ ਬਾਰੇ ਸੋਚਿਆ ਹੁੰਦਾ ਤਾਂ ਸਾਨੂੰ ਜਾਂ ਲੋਕਾਂ ਨੂੰ ਕੀ ਇਤਰਾਜ਼ ਸੀ 25 ਛੱਡ ਚਾਹੇ 500 ਸਾਲ ਰਾਜ ਕਰੋ ਜੀ। ਸਾਡੇ ਲਈ ਇਹ ਨਹੀਂ ਹੈਗਾ ਕਿ ਫਲਾਣੇ ਦਾ ਰਾਜ ਹੋਵੇ ਤੇ ਫਲਾਣੇ ਦਾ ਨਾ ਹੋਵੇ। ਸਿੱਖ ਭਾਰਤ ਵਿੱਚ ਗੁਲਾਮ ਨੇ ਤੇ ਕਿਸੇ ਨਾ ਕਿਸੇ ਨੇ ਤਾਂ ਪੰਜਾਬ ਉੱਤੇ ਰਾਜ ਕਰਨਾ ਹੀ ਆ। ਕੇਂਦਰ ਨੇ ਪੰਜਾਬ ਨੂੰ ਸੁੱਕਾ ਤਾਂ ਛੱਡਣਾ ਨਹੀਂ। ਇਹ ਤਾਂ ਹੋਣਾ ਨਹੀਂ ਵੀ ਜੇ ਸਿੱਖ ਇੱਥੇ ਖਾਲਿਸਤਾਨ ਦੀ ਲੜਾਈ ਲੜ ਰਹੇ ਨੇ ਤਾਂ ਇੱਥੇ ਆਪਦਾ ਸੂਬੇਦਾਰ ਨਾ ਥਾਪਣ। ਭਾਵੇਂ ਕਿ ਪਹਿਲਾਂ ਪੁਰਾਣੇ ਵੇਲਿਆਂ ਵਿੱਚ ਤਾਂ ਦਿੱਲੀ ਤੋਂ ਸਿੱਧਾ ਹੁਕਮ ਹੋ ਜਾਂਦਾ ਸੀ ਵੀ ਚੱਲ ਮੀਰ ਮੰਨੂ ਨੂੰ ਲਾ ਦਿਓ, ਜ਼ਕਰੀਏ ਨੂੰ ਲਾ ਦਿਓ, ਫਲਾਨੇ ਨੂੰ ਲਾ ਦਿਓ। ਹੁਣ ਆਹ ਵੋਟਾਂ ਵਾਲਾ ਟਕਭੰਜ ਜਿਹਾ ਕਰਕੇ ਜਿਹੜੀ ਪਾਰਟੀ ਬਾਕੀਆਂ ਨਾਲੋਂ ਵੱਧ MLA ਬਣਾ ਜਾਂਦੀ ਆ ਉਹ ਸੂਬੇਦਾਰ ਲਾ ਲੈਂਦੇ ਆ ਆਪਦਾ। ਹੈ ਤਾਂ ਇਹ ਸੂਬੇਦਾਰੀ ਹੋਈ ਆ ਨਾ ਦਿੱਲੀ ਦੀ, ਕਿਸੇ ਨਾ ਕਿਸੇ ਨੇ ਤਾਂ ਕਰਨੀ ਹੋਈ ਆ। ਸੋ ਸਾਨੂੰ ਜਾਂ ਖਾਲਿਸਤਾਨੀ ਲਹਿਰ ਨੂੰ ਜਾਂ ਪੰਥਕ ਸੋਚ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਇੱਥੇ ਕਾਂਗਰਸ ਦਾ ਰਾਜ ਆ, ਅਕਾਲੀ ਦਲ ਦਾ ਰਾਜ ਆ, ਭਾਜਪਾ ਦਾ ਰਾਜ ਆ। ਅਸੀਂ ਤਾਂ ਹਰ ਮੌਕੇ ਪੰਥ ਅਤੇ ਪੰਜਾਬ ਦੇ ਲਈ ਸੋਚਣਾ, ਖਾਲਿਸਤਾਨ ਲਈ ਸੋਚਣਾ। ਜੇ ਕਿਤੇ ਇਹ ਆਪਦੇ ਰਾਜ ਵਿੱਚ ਕੌਮ ਦੀ, ਧਰਮ ਦੀ, ਪੰਥ ਦੀ ਮਾੜੀ ਮੋਟੀ ਗੱਲ ਕਰਦੇ ਤਾਂ ਸ਼ਾਇਦ ਅਗਲੀ ਵਾਰ ਵੀ, ਤੀਜੀ ਚੌਥੀ ਪੰਜਵੀਂ ਵਾਰ ਵੀ ਇਹ ਰਾਜ ਕਰਦੇ। ਪਰ ਇਹਨਾਂ ਦੇ ਰਾਜ ਵਿੱਚ ਜੋ ਕੁਝ ਵਾਪਰਿਆ ਉਹਦੀ ਫਿਰ ਲੋਕਾਂ ਨੂੰ ਜਦੋਂ ਕੰਟੀਨਿਊਟੀ ਸਮਝ ਆਈ, ਕੰਟੀਨਿਊਟੀ ਲਗਾਤਾਰਤਾ, ਬਈ ਇਹਨਾਂ ਨੇ 1977-78 ਚ ਜਦੋਂ 80 ਤੱਕ ਰਾਜ ਕੀਤਾ ਉਦੋਂ ਨਕਲੀ ਨਿਰੰਕਾਰੀਆਂ ਨਾਲ ਯਾਰੀ ਪਾ ਕੇ ਸਿੱਖਾਂ ਦਾ ਕਤਲੇਆਮ ਕਰਾਇਆ। RSS ਜਨਸੰਘ ਕਹਾਉਂਦੀ ਸੀ ਉਹਦੇ ਨਾਲ ਯਾਰੀ ਪਾ ਕੇ ਸਰਕਾਰ ਬਣਾਈ ਤੇ ਇੰਨਾ ਮਾੜਾ ਹਾਲ ਅੱਜ ਸਾਡੀ ਕੌਮ ਦੇ ਉੱਤੇ ਤਰਸ ਆਉਂਦਾ। ਦੋ ਚੀਜ਼ਾਂ ਮੇਰੇ ਜਦੋਂ ਮੈਂ ਦਿਮਾਗ ਤੇ ਮੇਰੇ ਬੋਝ ਪੈਂਦਾ ਨਾ ਮੈਂ ਉਦੋਂ ਬੜਾ ਪਰੇਸ਼ਾਨ ਹੋ ਜਾਂਦਾ। ਸਰਦਾਰ ਹਰਵਿੰਦਰ ਸਿੰਘ ਖਾਲਸਾ ਦੀ ਕਿਤਾਬ ਆਈ ਆ, ਜਥੇਦਾਰ ਗੁਰਚਰਨ ਸਿੰਘ ਟੌੜਾ। ਇਹ ਹਰਵਿੰਦਰ ਸਿੰਘ ਖਾਲਸਾ ਫੈਡਰੇਸ਼ਨਿਸਟ ਰਿਹਾ, ਉਹਦੀ ਕਿਤਾਬ। ਇਸ ਕਿਤਾਬ ਦੇ ਵਿੱਚ ਇੱਕ ਲੈਟਰ ਵਾ, ਇੱਕ ਚਿੱਠੀ ਆ ਜਿਹੜੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਅਕਾਲ ਤਖਤ ਸਾਹਿਬ ਤੇ ਦਿੱਤੀ ਸੀ ਕਿ ਸਾਡੇ ਅਸਤੀਫੇ ਕਿਉਂ,
ਅਸੀਂ ਇਹ ਅਸਤੀਫੇ ਇਸ ਕਰਕੇ ਦਿੱਤੇ। ਇਹ ਜਿਹੜਾ ਚਿੱਠਾ ਨਾ ਬਹੁਤ ਲੰਬਾ ਚੌੜਾ ਛਪਿਆ ਇਸ ਕਿਤਾਬ 'ਚ। ਇਹਦੇ ਵਿੱਚ ਸਾਫ਼ ਤੌਰ ਤੇ ਦੱਸਿਆ ਉਹਨਾਂ ਨੇ ਕਿ ਬਾਦਲ ਸਾਹਿਬ ਤਾਂ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ ਪੰਜਾਬ ਦੇ ਦੁਸ਼ਮਣ ਨੇ। ਇਹ 27/9/1979 ਨੂੰ ਇਹ ਚਿੱਠੀ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਪੇਸ਼ ਕੀਤੀ ਜਾਂ ਪੰਥ ਨੂੰ ਦਿੱਤੀ। ਫਿਰ 1999 ਚ ਆਲਮਗੀਰ ਜਦੋਂ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਟੌੜਾ ਸਾਹਿਬ ਨੇ, ਉਦੋਂ ਵੀ ਇੱਕ ਦੋਸ਼ ਪੱਤਰ ਜਿਹੜਾ 25-30 ਪੇਜਾਂ ਦਾ, ਉਹਦੇ ਵਿੱਚ ਫੇਰ ਦੱਸਿਆ ਕਿ ਬਾਦਲ ਸਾਹਿਬ ਕਿਵੇਂ ਸਿੱਖੀ ਦੀਆਂ ਜੜ੍ਹਾਂ ਵੱਢ ਰਹੇ ਨੇ ਤੇ ਪੰਜਾਬ ਦਾ ਬੇੜਾ ਗਰਕ ਕਰ ਰਹੇ ਨੇ। ਹੁਣ ਗੱਲ ਇਹਨੂੰ ਥੋੜਾ ਜਿਹਾ ਵਿਚਾਰਨ ਵਾਲੀ ਆ ਵੀ ਜੇ ਜਥੇਦਾਰ ਤਲਵੰਡੀ ਤੇ ਜਥੇਦਾਰ ਟੌੜਾ ਵਰਗੇ ਵੱਡੇ ਕੱਦਾਂ ਵਾਲੇ ਅਕਾਲੀ ਲੀਡਰ ਬਾਦਲ ਸਾਹਿਬ ਬਾਰੇ 1979 ਚ ਪਹਿਲਾਂ, ਫਿਰ 20 ਸਾਲ ਬਾਅਦ 1999 ਚ ਇਹ ਦੱਸਦੇ ਨੇ ਕੌਮ ਨੂੰ ਕਿ ਕੌਮ ਜੀ, ਪੰਥ ਜੀ, ਇਹ ਜਿਹੜਾ ਬਾਦਲ ਆ ਇਹ ਸਿੱਖੀ ਦਾ ਤੇ ਪੰਜਾਬ ਦਾ ਦੁਸ਼ਮਣ ਹੈ। ਆਹ ਸੁਣੋ ਕੇਸ, ਸਾਰੀਆਂ ਗੱਲਾਂ, ਸਬੂਤ, ਪ੍ਰੂਫ, ਜਾਣੀ ਕਿ ਕੋਈ ਹੈ ਵੀ ਪੰਜਾਬੀ ਚ, ਇਹ ਕਿਹੜਾ ਕੋਈ ਏਡਾ ਅਲਜਬਰਾ। ਪਰ ਇਸੇ ਬਾਦਲ ਨੇ ਕਿਵੇਂ ਆਪਦੀ ਸਿਆਸੀ ਕਲਾਬਾਜੀ ਖੇਡੀ ਕਿ ਉਹੀ ਬਾਦਲ ਦੇ ਮਗਰ ਟੌੜਾ ਅਤੇ ਤਲਵੰਡੀ ਫੇਰ ਖੜਨ ਲਈ ਮਜਬੂਰ ਹੋ ਗਏ, ਉਹਦੇ ਅਕਾਲੀ ਦਲ ਦਾ ਹਿੱਸਾ ਬਣੇ। ਜੋ ਕੁਝ 1979 ਚ ਬਾਦਲ ਦੇ ਖਿਲਾਫ ਜਥੇਦਾਰ ਟੌੜੇ ਤੇ ਜਥੇਦਾਰ ਤਲਵੰਡੀ ਨੇ ਕਿਹਾ, ਉਹਦਾ ਫਿਰ ਕੀ ਅਰਥ ਹੋਇਆ ਜਦੋਂ ਤੁਸੀਂ ਬਾਅਦ ਚ ਉਸੇ ਬਾਦਲ ਦੇ ਨਾਲ ਤੁਰ ਪੈਣਾ। ਖੈਰ 1999 ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਕਹਿੰਦਾ ਸੀ ਵੀ ਇਹ ਨੀਲੀ ਕਾਂਗਰਸ ਆ ਟੌੜਾ, ਉਸ ਮੌਕੇ ਜਿੰਨਾ ਪੂਰਾ ਵਿਸਥਾਰ ਦੇ ਨਾਲ ਜਥੇਦਾਰ ਟੌੜੇ ਨੇ ਬਾਦਲ ਬਾਰੇ ਦੱਸਿਆ ਦੋਸ਼ ਪੱਤਰ 'ਚ, ਪਰ 2004 ਦੇ ਵਿੱਚ ਉਸੇ ਬਾਦਲ ਤੋਂ ਉਹਨੂੰ ਫੇਰ ਮੱਥਾ ਟੇਕ ਲਿਆ। ਜਥੇਦਾਰ ਟੌੜਾ ਬਾਰ-ਬਾਰ ਉਸ ਬਾਦਲ ਮੂਹਰੇ ਕਿਉਂ ਝੁਕਣ ਲਈ, ਲਿਫਣ ਲਈ ਮਜਬੂਰ ਹੁੰਦਾ ਰਿਹਾ, ਜਿਹਦੇ ਬਾਰੇ ਉਹ ਸਾਨੂੰ ਕੌਮ ਨੂੰ ਦੱਸਦਾ ਵੀ ਬੜਾ ਮਾੜਾ। ਇਵੇਂ ਹੀ ਜਦੋਂ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਅਕਾਲ ਤਖਤ ਤੋਂ ਜਥੇਦਾਰ ਦੀ ਪਦਵੀ ਤੋਂ ਹਟਾਇਆ, ਉਹਨਾਂ ਨੇ ਇੱਕ ਲੰਬਾ ਚੌੜਾ ਖਤ ਲਿਖਿਆ ਜਿਹੜਾ ਬੜਾ ਜ਼ਰੂਰੀ ਆ ਕਿ ਹਰ ਸਿੱਖ ਨੂੰ ਉਹ ਬਾਰ-ਬਾਰ ਪੜ੍ਹੇ। ਉਹਦਾ ਸੀ ਵੀ ਇਹ ਜਿਹੜਾ ਬਾਦਲ ਆ ਇਹ ਅਮਰ ਬੇਲ ਬਣ ਕੇ ਸਿੱਖੀ ਉੱਤੇ ਛਾਇਆ ਹੋਇਆ ਤੇ ਇਹਨੂੰ ਮੂੰਹ ਨਾ ਲਾਓ, ਜੋ ਵੀ ਕਾਫੀ ਲੰਬਾ ਕੁਝ ਲਿਖਿਆ। ਵਾਕਿਆ ਹੀ ਅਮਰਵੇਲ ਕੀ ਹੁੰਦੀ ਆ ਵੀ ਜਿਹੜੇ ਵੀ ਦਰਖਤ ਤੇ ਡਿੱਗ ਪਵੇ ਉਹਦੀ ਸੱਤਿਆ ਚੂਸ ਲੈਂਦੀ ਹੁੰਦੀ। ਬਾਦਲ ਨੇ ਇਹੀ ਕੀਤਾ। ਤੋਂ ਬਾਦਲ ਨੇ ਆਪਦੀ ਸਾਰੀ ਜ਼ਿੰਦਗੀ ਵਿੱਚ ਮੁੱਖ ਮੰਤਰੀ ਬਣਨ ਤੋਂ ਜਾਂ ਹੋਰ ਵੱਡੇ 5 ਵਾਰ ਉਹਦੇ CM ਬਣਨ ਤੋਂ ਜਾਂ ਹੋਰ ਸਾਰਾ ਕੁਝ ਹੀ ਸਹੀ ਹੈ, ਪਰ ਪੰਜਾਬ ਦੇ ਲਈ, ਪੰਥ ਲਈ ਉਹ ਕੱਖ ਨਹੀਂ ਸੀ। ਉਹ ਦਿੱਲੀ ਦਾ ਦੱਲਾ ਸੀ ਤੇ ਸਾਰੀ ਉਮਰ ਉਸ ਸ਼ਖਸ ਨੇ ਸਾਡੀ ਕੌਮ ਨੂੰ ਉੱਲੂ ਬਣਾਈ ਰੱਖਿਆ। ਅੱਜ ਵੀ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਬਾਦਲ ਸਾਹਿਬ ਗ੍ਰੇਟ ਆ ਕਹਿੰਦਾ ਜੀ। ਹੁਣ ਸਾਨੂੰ ਖਾਲਿਸਤਾਨੀਆਂ ਨੂੰ ਜਾਂ ਪੰਥਕ ਲੋਕਾਂ ਨੂੰ ਕੀ ਫਰਕ ਪੈਂਦਾ ਵੀ ਇਹੋ ਜਿਹਾ ਬੰਦਾ ਮੁੱਖ ਮੰਤਰੀ ਬਣ ਜੇ, ਚਾਹੇ ਬੇਅੰਤ ਸਿੰਘ ਬਣ ਜੇ। ਹੁਣ ਸੁਖਬੀਰ ਗਾਹਾਂ ਪੈਦਾ ਕਰਤਾ, ਪਰ ਜੇ ਸੁਖਬੀਰ ਮੁੱਖ ਮੰਤਰੀ ਨਹੀਂ ਹੈਗਾ ਤਾਂ ਭਗਵੰਤ ਮਾਨ ਕਿਹੜਾ ਪੰਜਾਬ ਦਾ ਜਾਂ ਪੰਥ ਦਾ ਬੜਾ ਭਲਾ ਕਰਦਾ ਫਿਰਦਾ। ਸੋ ਮੁੱਖ ਗੱਲ ਇਹ ਆ ਕਿ ਇਸ ਸਿਸਟਮ ਦੇ ਵਿੱਚ, ਇੰਡੀਅਨ ਸਿਸਟਮ ਦੇ ਵਿੱਚ ਜਿਹੜਾ ਮਰਜ਼ੀ ਹੈ, ਇਹ ਸਾਰੇ ਹੀ ਦਿੱਲੀ ਦੇ ਨਾਲ ਤਾਲਮੇਲ 'ਚ ਚੱਲਦੇ ਨੇ ਤੇ ਆਪਦੀ ਸਿਆਸਤ ਵਿੱਚੋਂ ਜਦੋਂ ਕਿਸੇ ਇਹੋ ਜਿਹੇ ਸਿੱਖ ਆਗੂ ਨੂੰ ਟੰਗ ਰਹੇ ਹੁੰਦੇ ਆ ਜਿਹਦੇ ਤੋਂ ਆਪਾਂ ਦੁਖੀ ਹੁੰਨੇ ਆ, ਤਾਂ ਆਪਾਂ ਬੜੇ ਖੁਸ਼ ਹੁੰਨੇ। ਸੋ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਬਤੌਰ ਕਾਂਗਰਸ ਦੇ CM ਬਾਦਲ ਪਰਿਵਾਰ ਨੂੰ 2002 ਤੋਂ ਬਾਅਦ ਨਿਸ਼ਾਨਾ ਬਣਾਇਆ, ਲੋਕ ਬੜੇ ਖੁਸ਼ ਹੋਏ ਕਿ ਬਾਦਲ ਕਿਆਂ ਨੇ ਸਾਡੇ ਨਾਲ ਮਾੜੀ ਕੀਤੀ ਸੀ। 1999 ਤੋਂ 2002 ਦੇ ਵਿਚਾਲੇ
ਸਿੱਖਾਂ ਨਾਲ ਕੀਤੇ ਵਾਅਦੇ ਨੇ ਪੂਰੇ ਕੀਤੇ, ਨਾ ਜੇਲ੍ਹਾਂ ਚੋਂ ਨਜ਼ਰਬੰਦ ਛੱਡੇ, ਨਾ ਬੁੱਚੜ ਪੁਲਿਸਿਆਂ ਨੂੰ ਸਜ਼ਾ ਦਿੱਤੀ, ਨਾ ਕੋਈ ਕਮਿਸ਼ਨ ਬਣਾ ਕੇ ਪੰਜਾਬ ਦੇ ਵਿੱਚ ਜੋ ਵਾਪਰਿਆ ਉਹਦਾ ਕੁਝ ਕੀਤਾ। ਲੋਕ ਗੁੱਸੇ ਸੀ ਕੈਪਟਨ ਦੇ ਇਸ ਕਦਮ ਨੂੰ, ਵਧੀਆ ਮੰਨ ਲਿਆ। ਫਿਰ ਇਹ ਨਹੀਂ ਬਈ ਆਪਾਂ ਹੁਣ ਚੇਤੇ ਰੱਖੀਏ ਵੀ ਬਾਦਲ ਹੋਣੀ ਮਾੜੇ ਆ। 2007 ਵਿੱਚ ਕਾਂਗਰਸ ਹਰਾ ਕੇ ਫਿਰ ਬਾਦਲ ਕੇ ਲੈ ਆਂਦੇ, ਤੇ ਉਹ ਕਾਂਗਰਸ ਜਿਹਨੇ ਸਾਡੀ ਕੌਮ ਦਾ ਐਡਾ ਘਾਣ ਕੀਤਾ, ਉਹਦੇ ਬਾਰੇ ਬਾਦਲ ਕਿਆਂ ਨੂੰ ਇਹ ਲੱਗਣ ਲੱਗ ਗਿਆ ਕਿ ਅੱਜ ਤੋਂ ਬਾਅਦ ਇਹ ਤਾਂ ਗਏ, ਕਾਂਗਰਸ ਤਾਂ ਗਈ। ਇਹ ਫਿਰ 25 ਸਾਲ ਰਾਜ ਵਾਲੀ ਗੱਲ ਚੱਲ ਪਈ। ਉਸ ਦੌਰ ਵਿੱਚ ਜਦੋਂ ਇਹਨਾਂ ਕੋਲੇ ਦੁਬਾਰਾ ਤਾਕਤ ਆਈ 2007 ਤੋਂ 2017 ਦੇ ਵਿਚਾਲੇ, ਇੱਕ ਵਕਤ ਇਹੋ ਜਿਹਾ ਸੀ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਾਦਲ ਦਲ ਦਾ, ਚੀਫ ਖਾਲਸਾ ਦੀਵਾਨ, ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਹਜੂਰ ਸਾਹਿਬ, ਇਹਨਾਂ ਸਾਰਿਆਂ ਦੇ ਵਿੱਚ ਵੀ ਬਾਦਲ ਪਰਿਵਾਰ ਦੀ ਤੂਤੀ ਬੋਲਦੀ ਸੀ। ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਵੀ ਸਰਕਾਰ ਇਹਨਾਂ ਦੀ ਤੇ ਕੇਂਦਰ ਵਿੱਚ ਵੀ ਸਰਕਾਰ ਇਹਨਾਂ ਦੀ। ਇਸ ਮਾਹੌਲ ਵਿੱਚ ਜਦੋਂ ਪੂਰੀ ਤੂਤੀ ਬੋਲਦੀ ਸੀ, ਉਸ ਦੌਰ ਵਿੱਚ ਬਾਦਲ ਕਿਆਂ ਨੇ ਪੰਥ ਅਤੇ ਪੰਜਾਬ ਦਾ ਕੋਈ ਭਲਾ ਨਹੀਂ ਕੀਤਾ। ਇੱਥੇ ਸਿੱਖੀ ਦੇ ਦੁਸ਼ਮਣਾਂ ਨਾਲ ਯਾਰੀਆਂ ਪਾਈਆਂ। ਆ ਸਰਸੇ ਵਾਲਿਆਂ ਨੂੰ ਜਾਂ ਭਨਿਆਰੇ ਵਾਲਿਆਂ ਨੂੰ, ਬਿਆਸ ਵਾਲਿਆਂ ਨੂੰ, ਨਕਲੀ ਨਿਰੰਕਾਰੀਆਂ ਨੂੰ, ਨੂਰ ਮਹਿਲੀਆਂ ਨੂੰ, ਕੂਕਿਆਂ ਨੂੰ ਕੀ ਕੁਛ ਨਹੀਂ ਦਿੱਤਾ। ਹਰ ਇੱਕ ਪੰਥ ਦੁਖੀ ਜਮਾਤ ਦੇ ਸਿਰ ਤੇ ਸਰਪ੍ਰਸਤੀ ਬਾਦਲ ਪਰਿਵਾਰ ਨੇ ਕੀਤੀ, ਤੇ ਆਪਾਂ ਕਰਾਂਗੇ ਕੀ? ਦੁਖੀ ਹੋ ਕੇ ਫੇਰ ਆਮ ਆਦਮੀ ਪਾਰਟੀ ਲਿਆਓ, ਕਾਂਗਰਸ ਲਿਆਓ, ਜਿਹੜੀ ਮਰਜ਼ੀ ਲਿਆਓ। ਇਸ ਦਰਮਿਆਨ ਅੱਜ ਵੀ ਉਹਨਾਂ ਨੂੰ ਆਪ ਦੇ ਉੱਤੇ ਕੀਤੇ ਘਪਲਿਆਂ ਘੁਪਲਿਆਂ ਦੀ ਕੋਈ ਸ਼ਰਮ ਹਿਆ ਨਹੀਂ ਹੈਗੀ। ਜਿਹੜੇ ਸਿੱਖ ਇਹ ਸੋਚਦੇ ਆ ਕਿ ਉਹਨਾਂ ਦੀ ਆਤਮਾ ਨੂੰ ਝੰਜੋੜਾ ਮਾਰਨਾ ਚਾਹੀਦਾ, ਆ ਤੁਹਾਡੇ ਸਾਹਮਣੇ ਪਿਛਲੇ ਸਾਲ ਇਹਨਾਂ ਦਿਨਾਂ 'ਚ ਅਕਾਲ ਤਖਤ ਸਾਹਿਬ ਤੇ ਉਹਨਾਂ ਨਾਲ ਕੀ ਨਹੀਂ ਹੋਇਆ। ਪਰ ਮਾਘੀ ਦੇ ਮੇਲੇ ਤੇ, ਮੁਕਤਸਰ ਦੇ ਇਕੱਠ ਤੇ, ਸੰਗਤ ਦੇ ਵਿਚਾਲੇ ਖੜਾ ਹੋ ਕੇ ਸੁਖਬੀਰ ਨੇ ਕਿਹਾ ਵੀ ਮੈਂ ਤਾਂ ਉੱਥੇ ਉਹੀ ਮਨ ਮੁੰਨ ਗਿਆ, ਮੈਂ ਕੋਈ ਗਲਤੀ ਨਹੀਂ ਕੀਤੀ। ਹੁਣ ਫੇਰ ਆ 5-4 ਦਿਨਾਂ ਨੂੰ ਮੁਕਤਸਰ ਇਕੱਠ ਹੋਣਾ ਮਾਘੀ ਦਾ, ਤੇ ਉੱਥੇ ਫੇਰ ਇਹੀ ਸਿਆਸਤ ਚੱਲਣੀ ਆ। ਪਰ ਜਿਹੜੇ ਲੋਕ, ਜਿਹੜੇ ਅਕਾਲੀ ਆਗੂ ਸੁਖਬੀਰ ਬਾਦਲ ਦੇ ਪੈਰਲਲ ਚੱਲਦੇ ਨੇ, ਚਾਹੇ ਉਹ ਮਾਨ ਦਲ ਵਾਲਾ ਅਕਾਲੀ ਦਲ ਆ ਤੇ ਚਾਹੇ ਉਹ ਗਿਆਨੀ ਹਰਪ੍ਰੀਤ ਸਿੰਘ ਵਾਲਾ ਅਕਾਲੀ ਦਲ ਆ, ਕੋਈ ਉਹਨਾਂ ਦੇ ਪੱਲੇ ਦਿਖਦਾ ਆਪਾਂ ਨੂੰ? ਸੋ ਕੁੱਲ ਮਿਲਾ ਕੇ ਜਿਹੜਾ ਇਹ ਰੰਡੀ ਰੋਣਾ ਚੱਲ ਰਿਹਾ ਪੰਜਾਬ ਦਾ ਸਿਆਸਤ ਵਿੱਚ, ਇਹਦੀਆਂ ਗੱਲਾਂ ਆਪਾਂ ਕਰਦੇ ਆ, ਕਰਨੀਆਂ ਪੈਂਦੀਆਂ, ਪਰ ਇਹਦੇ ਨਾਲ ਜਿਹੜਾ ਮਰਜ਼ੀ ਆ ਜੇ ਸੱਤਾ 'ਚ, ਪੰਜਾਬ ਦੀ ਸਿਆਸਤ ਵਿੱਚ ਜਿਹਦੀ ਮਰਜ਼ੀ ਤੂਤੀ ਬੋਲਦੀ ਹੋਵੇ, ਪੰਥ ਦਾ ਕੁਝ ਨਹੀਂ ਬਣਨਾ। ਪੰਥ ਦਾ ਬਣਨਾ ਖਾਲਿਸਤਾਨ 'ਚ। ਖਾਲਿਸਤਾਨ ਵਾਲੇ ਪਾਸੇ ਨੂੰ ਆਪਣੀ ਕੌਮ ਦਾ ਝੁਕਾਅ ਨਹੀਂ। ਆਪਣੀ ਕੌਮ ਨੂੰ ਤਾਂ ਜਥੇਦਾਰ ਟੌੜਾ ਨਹੀਂ ਸਮਝਾ ਸਕਿਆ। 2 ਵਾਰੀ ਮੈਂ ਤੁਹਾਨੂੰ ਦੱਸਿਆ ਵੀ 1979 'ਚ ਤੇ 1999 'ਚ 30-30 ਸਫ਼ਿਆਂ ਦੇ ਗਾਡਰ ਜਿੱਡੇ ਜਿੱਡੇ, ਖੰਭੇ ਜਿੱਡੇ ਜਿੱਡੇ ਲੇਖ ਜੇ ਲਿਖ ਕੇ ਵੀ ਬਾਦਲ ਬੜਾ ਮਾੜਾ, ਸਮਝਾ ਕੇ ਹਟ ਗਿਆ ਕੌਮ ਨੂੰ। ਮੰਨੀ ਤਾਂ ਉਹਦੀ ਨਹੀਂ ਇਹਨਾਂ ਨੇ, ਹੋਰ ਕਿਸੇ ਨੂੰ ਕੀ ਸਮਝਦਾ ਹੈ ਪੰਥ। ਅੱਜ ਇੱਕ ਬੜਾ ਵੱਡਾ ਝਮੇਲਾ ਖੜਾ ਹੋ ਗਿਆ। ਪਾਵਨ ਸਰੂਪਾਂ ਵਾਲੇ ਮਸਲੇ ਤੇ ਅਸਿਸਟੈਂਟ ਸੁਪਰਵਾਈਜ਼ਰ ਕਮਲਜੀਤ ਸਿੰਘ, ਜਿਹੜਾ ਪਾਵਨ ਸਰੂਪਾਂ ਵਾਲੇ ਮਸਲੇ ਵਿੱਚ ਮੁੱਖ ਦੋਸ਼ੀਆਂ 'ਚ ਗਿਣਿਆ ਜਾਂਦਾ, ਉਸ ਕਮਲਜੀਤ ਸਿੰਘ ਦੇ ਬਾਰੇ ਕੱਲ ਵੀ ਜਦੋਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਇੱਕ ਮੀਟਿੰਗ ਕਰਕੇ ਐਲਾਨ ਕੀਤਾ ਵੀ ਅਸੀਂ ਬਿਲਕੁਲ ਹੀ ਪੁਲਿਸ ਨੂੰ, ਸਪੈਸ਼ਲ ਜਾਂਚ ਟੀਮ ਨੂੰ ਕੋਈ ਸਹਿਯੋਗ ਨਹੀਂ ਕਰਨਾ, ਤਾਂ ਉਸ ਮੌਕੇ ਵੀ ਇਹੀ ਕਿਹਾ ਵੀ ਰਿਕਾਰਡ ਵਿੱਚ ਹੇਰਾਫੇਰੀ ਕਰਨ ਵਾਲੇ ਮੁੱਖ ਤੌਰ ਤੇ 3 ਮੁਲਾਜ਼ਮ ਨੇ ਜੀ ਸਾਡੇ, ਕਮਲਜੀਤ ਸਿੰਘ, ਬਾਜ ਸਿੰਘ ਤੇ ਦਲਵੀਰ ਸਿੰਘ। ਇਹਨਾਂ ਨੇ ਆਹ ਕੀਤਾ, ਉਹ ਕੀਤਾ, ਤੇ ਅਸੀਂ ਉਹਨਾਂ ਨੂੰ ਸਜ਼ਾ ਦੇ ਚੁੱਕੇ ਹਾਂ ਸ਼੍ਰੋਮਣੀ ਕਮੇਟੀ ਵੱਲੋਂ, ਹੋਰ ਕਿਸੇ ਦੀ ਲੋੜ ਨਹੀਂ। ਪਰ ਉਸ ਕਮਲਜੀਤ ਸਿੰਘ ਨੇ ਇੱਕ ਬਿਲਕੁਲ
ਸਟਿੰਗ ਆਪਰੇਸ਼ਨ ਵਰਗੀ ਗੱਲ ਕਰਕੇ ਅੱਜ ਖਲਬਲੀ ਮਚਾਈ ਪਈ ਹੈ। ਕਮਲਜੀਤ ਸਿੰਘ ਨੂੰ ਸਨ 2020 ਚ 6 ਸਾਲ ਪਹਿਲਾਂ ਜਦੋਂ ਇਹ ਮਸਲਾ ਖੜਾ ਹੀ ਹਜੇ ਹੋਇਆ ਸੀ, ਉੱਭਰਿਆ ਸੀ, ਉਸ ਟਾਈਮ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਬੁਲਾਇਆ, ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ, ਉਹ ਸਾਰੀ ਉਹਨੇ ਰਿਕਾਰਡ ਕਰ ਲਈ ਤੇ ਅੱਜ ਚੈਨਲਾਂ ਤੇ ਉਹ ਰਿਕਾਰਡਿੰਗ ਚੱਲੀ ਹੈ। ਜਿਹੜੀ ਅਸਿਸਟੈਂਟ ਕਮਲਜੀਤ ਸਿੰਘ ਦੀ ਆਵਾਜ਼ ਆ ਉਹ ਤਾਂ ਚਲੋ ਪਤਾ ਹੀ ਆ ਵੀ ਉਹਨੇ ਰਿਕਾਰਡਿੰਗ ਕੀਤੀ ਤੇ ਉਹਨੇ ਦੱਸਿਆ ਕਿ ਮੇਰੀ ਇਹ ਆਵਾਜ਼ ਆ, ਮੈਂ ਗੱਲ ਕੀਤੀ। ਦੂਜੀ ਜਿਹੜੀ ਆਵਾਜ਼ ਆ ਉਹ ਦੱਸਿਆ ਜਾ ਰਿਹਾ ਕਿ ਫੈਡਰੇਸ਼ਨ ਦਾ ਆਗੂ ਆ ਤੇ ਮੌਜੂਦਾ ਦੌਰ ਵਿੱਚ ਸ਼੍ਰੋਮਣੀ ਕਮੇਟੀ ਦਾ ਮੈਂਬਰ। ਹੁਣ ਇਹੋ ਜਿਹੇ ਕਈ ਨੇ, ਕੋਈ ਕਿਹਦੇ ਬਾਰੇ ਸ਼ੱਕ ਕਰ ਸਕਦਾ, ਕੋਈ ਕਿਹਦੇ ਬਾਰੇ, ਪਰ ਆਵਾਜ਼ ਸੁਣ ਕੇ ਲੋਕ ਸਮਝ ਤਾਂ ਜਾਂਦੇ ਹੀ ਨੇ ਨਾ ਵੀ ਇਹ ਕਿਹਦੀ ਆਵਾਜ਼। ਕੀ ਉਹ ਅਮਰਜੀਤ ਸਿੰਘ ਚਾਵਲੇ ਦੀ ਆਵਾਜ਼ ਆ, ਕੀ ਉਹ ਰਜਿੰਦਰ ਸਿੰਘ ਮਹਿਤੇ ਦੀ ਆਵਾਜ਼ ਆ, ਕੀ ਉਹ ਗੁਰਚਰਨ ਸਿੰਘ ਗਰੇਵਾਲ ਦੀ ਆਵਾਜ਼। ਇਹ ਗੱਲ ਤੋਂ ਇਲਾਵਾ ਹੋਰ ਵੀ ਕਈ ਇਹੋ ਜਿਹੇ ਮੈਂਬਰ ਨੇ। ਗੁਰਬਖਸ਼ ਸਿੰਘ ਖਾਲਸਾ ਨਵਾਂ ਸ਼ਹਿਰ ਤੋਂ ਆ, ਉਹ ਵੀ ਸ਼੍ਰੋਮਣੀ ਕਮੇਟੀ ਮੈਂਬਰ ਵੀ ਆ ਤੇ ਉਹ ਆਪਣਾ ਫੈਡਰੇਸ਼ਨਿਸਟ ਵੀ ਹੈ, ਹੋਰ ਵੀ ਕਈ ਨੇ। ਸੋ ਇਹ ਤਾਂ ਹੁਣ ਜਾਂਚ ਦਾ ਵਿਸ਼ਾ ਵੀ ਉਹ ਕਿਹਦੀ ਆਵਾਜ਼। ਪਰ ਉਸ ਆਡੀਓ ਦੇ ਵਿੱਚ ਇੱਕ ਪਲਾਨ ਵੀ ਬਣਾਇਆ ਜਾ ਰਿਹਾ, ਸਕੀਮ ਬਣਾਈ ਜਾ ਰਹੀ ਆ। ਉਹਦੇ ਵਿੱਚ ਕਮਲਜੀਤ ਸਿੰਘ ਨੂੰ ਕਿਹਾ ਜਾ ਰਿਹਾ ਕਿ ਇਹ ਜਿਹੜੇ ਪਾਵਨ ਸਰੂਪ ਗਾਇਬ ਹੋਏ ਨੇ, ਇਹਦਾ ਹੁਣ ਆਪਾਂ ਨੂੰ ਇਹਨਾਂ ਦਿਨਾਂ 'ਚ ਤਾਂ ਬਹੁਤ ਘਪਲਾ ਜਿਹੜਾ ਜੇ ਸੰਗਤ 'ਚ ਆਇਆ ਸਾਰਾ, ਬਰਗਾੜੀ ਵਾਲੀ ਕਾਂਡ ਤੋਂ ਬਾਅਦ 'ਚ ਆਪਣੇ ਗੱਲ ਹੋਰ ਗੱਲ ਪੈ ਜੂ। ਪਹਿਲਾਂ ਹੀ ਪੰਥ ਆਪਣੇ ਤੇ ਔਖਾ ਵੀ ਤੁਸੀਂ ਬਰਗਾੜੀ ਦੇ ਵਿੱਚ ਸਹੀ ਨਹੀਂ ਕੀਤਾ, ਤੇ ਹੁਣ ਜੇ ਇਹ ਮਸਲਾ ਵੀ ਉੱਭਰ ਆਇਆ ਫਿਰ ਔਖਾ ਹੋ ਜੂ। ਤੇ ਇਉਂ ਕਰੀਏ ਵੀ ਆਪਾਂ ਤੁਹਾਡੇ ਸਾਰਿਆਂ ਤੇ ਕੇਸ ਬਣਵਾ ਦਿੰਨੇ ਆ। ਕੇਸ ਵੀ ਹਲਕਾ ਫੁਲਕਾ ਨਹੀਂ ਵੀ ਤੁਸੀਂ 15-20 ਦਿਨਾਂ ਬਾਅਦ ਉਹ ਜ਼ਮਾਨਤਾਂ ਹੋ ਜਾਣ, ਉਹਨੂੰ ਰਹਿਣਾ ਪਵੇ ਸਾਲ ਡੇਢ ਸਾਲ ਅੰਦਰ, ਉਦੋਂ ਤੱਕ ਲੋਕਾਂ ਦਾ ਗੁੱਸਾ ਠੰਡਾ ਹੋ ਜੂ। ਤੇ ਐ ਤੇ ਉਹ ਬੜੀਆਂ ਉਹ 'ਚ ਗੱਲਾਂ ਨੇ। ਪਰ ਉਹ ਸਾਰੀ ਗੱਲ ਸੁਣਨ ਤੋਂ ਬਾਅਦ ਮਨ ਬੜਾ ਦੁਖੀ ਹੈ। ਫੈਡਰੇਸ਼ਨ ਨੇ ਸਿੱਖ ਸੰਘਰਸ਼ ਦੇ ਦੌਰ ਵਿੱਚ ਸਿੱਖ ਇਤਿਹਾਸ ਨੂੰ ਜਿਸ ਤਰੀਕੇ ਨਾਲ ਸੱਚੇ ਸੁੱਚੇ ਸਾਡੇ ਭਰਾ ਜਿਹੜੇ ਕੌਮ ਦੇ ਲੇਖੇ ਲੱਗ ਗਏ, ਅਸੀਂ ਅੱਜ ਜਦੋਂ ਬੈਠੇ ਆ ਬਚ ਗਏ ਆ, ਤਾਂ ਜਦੋਂ ਪੀਲੀ ਪੱਗ ਬੰਨ੍ਹਦੇ ਆ ਸਿਰ ਤੇ ਤਾਂ ਆਪਦੇ ਉਹ ਸ਼ਹੀਦ ਭਰਾਵਾਂ ਦਾ ਚੇਤਾ ਆਉਂਦਾ ਜਿਹੜੇ ਇਸ ਕੌਮ ਦੇ ਲੇਖੇ ਲੱਗ ਗਏ। ਇਹ ਸਾਡੇ ਜਿਹੜੇ ਆਗੂ ਹੁੰਦੇ ਸੀ ਉਦੋਂ, ਭਾਈ ਅਮਰੀਕ ਸਿੰਘ ਦੇ ਨਾਲ, ਇਹਨਾਂ ਸਾਰਿਆਂ ਨੇ ਸਾਡੀ ਅਗਵਾਈ ਕੀਤੀ। 1984 ਤੋਂ ਬਾਅਦ ਕਾਲਜਾਂ ਦੇ ਵਿੱਚ ਫੈਡਰੇਸ਼ਨ ਦਾ ਮੈਂਬਰ ਹੋਣ ਦਾ ਅਰਥ ਇੱਕ ਵੱਖਰਾ ਹੀ ਹੁੰਦਾ ਸੀ। ਜਿਵੇਂ ਬੰਦੇ ਨੂੰ ਇਉਂ ਲੱਗਦਾ ਸੀ ਜਿਵੇਂ 10ਵੇਂ ਪਾਤਸ਼ਾਹ ਦੀ ਫੌਜ ਦੇ ਅਸੀਂ ਖਾਸ ਸਿਪਾਹੀ ਹੋ ਗਏ ਹੋਈਏ ਫੈਡਰੇਸ਼ਨ ਦੀ ਪਰਚੀ ਕਟਾ। ਤੇ ਫੈਡਰੇਸ਼ਨ ਦੇ ਆਗੂ ਜਦੋਂ ਇਹੋ ਜਿਹੀਆਂ ਪਲਾਨਾਂ ਬਣਾਉਂਦੇ ਫਿਰਨ ਬਾਦਲ ਕਿਆਂ ਨੂੰ ਬਚਾਉਣ ਲਈ ਕਿ ਆਪਾਂ ਐ ਕਰਦੇ ਆ ਉਹ ਕਰਦੇ ਆ, ਤਾਂ ਬੜਾ ਔਖਾ ਲੱਗਦਾ। ਅੱਜ ਇੱਕ ਚੈਨਲ ਤੇ ਬੀਬੀ ਜਿਹੜੀ ਕਿਰਨਜੋਤ ਕੌਰ ਆ ਉਹ ਵੀ ਬੋਲ ਰਹੀ ਸੀ, ਹੋਰ ਵੀ ਬਹੁਤ ਸਾਰੇ ਲੋਕ ਬੋਲ ਰਹੇ ਨੇ। ਆਉਣ ਵਾਲੇ ਦਿਨਾਂ 'ਚ ਇਹ ਮਸਲਾ ਭਖੂਗਾ। ਹੁਣ ਇੱਕ ਪਾਸੇ ਤਾਂ ਇੱਕ ਜਾਲੀ ਜੀ ਲੱਗਦੀ ਆ, ਉਹ AI ਨਾ ਬਣੀ ਆ ਜਾਂ ਸੱਚੀ ਆ ਜਾਂ ਝੂਠੀ ਆ, ਉਹ ਵੀਡੀਓ ਦੇ ਬਹਾਨੇ ਜਾਂ ਉਹਦੇ ਆਧਾਰ ਤੇ ਗੱਲਾਂ ਕੀਤੀਆਂ ਜਥੇਦਾਰ ਗੜਗੱਜ ਨੇ ਤੇ CM ਨੂੰ ਸੱਦ ਲਿਆ। ਉਹਦੇ ਵਿੱਚ ਉਹ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਵੱਲ ਨੂੰ ਪਿਸ਼ਾਬ ਕਰਨ ਵੀ ਜਾਂਦਾ ਲੱਗਦਾ ਹੈ, ਤੇ ਉਹਦੇ ਵਿੱਚ ਗੁਰੂ ਸਾਹਿਬਾਨ ਦੀਆਂ ਫੋਟੋਆਂ ਉੱਤੇ ਸ਼ਰਾਬ ਦੇ ਛਿੱਟੇ ਜੇ ਮਾਰਦਾ ਵੀ ਦਿਖਦਾ। ਜੇ ਇਹ ਗੱਲ ਸੱਚੀ ਆ, ਅਜੇ ਤਾਂ ਉਹ ਵੀ ਜਾਂਚ ਅਧੀਨ, ਤਾਂ ਇਹ ਬਹੁਤ ਹੀ ਘਟੀਆ ਤੇ ਘਿਨਾਉਣੀ ਕਰਤੂਤ ਆ, ਜਿਹਦਾ ਲੇਖਾ ਜੋਖਾ ਜਥੇਦਾਰ ਗੜਗੱਜ ਸਾਹਿਬ ਕੀ ਅਕਾਲ ਤਖਤ ਸਾਹਿਬ ਦੇ ਰਾਹੀਂ ਕਰ ਸਕਦੇ ਆ। ਨਾਲੇ ਤੁਸੀਂ ਕਹਿੰਦੇ ਹੋ ਕਿ ਜੀ ਉਹ ਪਤਤ ਆ ਤੇ ਅਸੀਂ ਉਹਨੂੰ ਅਕਾਲ ਤਖਤ ਤੇ ਨਹੀਂ ਸੱਦ ਸਕਦੇ। ਪਤਤ ਦੀ ਵਿਆਖਿਆ ਇਹ ਆ ਵੀ ਜਿਹੜਾ ਅੰਮ੍ਰਿਤ ਛਕ ਕੇ ਭੰਗ ਕਰ ਦੇਵੇ। ਹੁਣ ਉਹਨੇ ਤਾਂ ਮੈਨੂੰ ਲੱਗਦਾ ਨਹੀਂ ਵੀ ਕਦੇ ਅੰਮ੍ਰਿਤ ਛਕਿਆ। ਭਗਵੰਤ ਮਾਨ ਦੇ ਸੱਦਣ ਤੋਂ ਵੀ ਪੰਥ 'ਚ ਕਾਫੀ ਚਰਚਾ ਆਇਆ ਕਿ ਜਿਹੜਾ ਇਹ ਕਿਹਾ ਵੀ ਉਹਨੂੰ ਅਸੀਂ ਸਕੱਤਰੇਤ 'ਚ ਬੁਲਾ ਲਾਂਗੇ, ਇਹ ਵੀ ਕੋਈ ਗੱਲ ਨਹੀਂ ਬਣਦੀ।
मतलब कि भगवंत मान ਤਾਂ ਇਸ ਲਾਇਕ ਹੀ ਨਹੀਂ ਕਿ ਉਹਨੂੰ ਅਕਾਲ ਤਖਤ ਸਾਹਿਬ ਤੇ ਜਾਂ ਕਿਸੇ ਪੰਥਕ ਇਕੱਠ 'ਚ ਬੁਲਾ ਲਿਆ ਜਾਵੇ। ਜੇਕਰ ਉਹਦੇ ਬਾਰੇ ਕੋਈ ਗੱਲ ਹੈ ਤਾਂ ਉਹਦਾ ਕੋਈ ਤਰੀਕਾਕਾਰ ਹੋਰ ਹੋਣਾ ਚਾਹੀਦਾ ਸੀ। ਇਹ ਹੁਣ ਸੰਗਤ ਦੇ ਵਿੱਚ ਜਾਂ ਸਿੱਖ ਸਫਾਂ ਦੇ ਵਿੱਚ ਗੱਲ ਚੱਲ ਰਹੀ। ਇਹ ਵੀ ਗੱਲ ਲੋਕਾਂ ਨੂੰ ਹੁਣ ਲੱਗਦੀ ਆ ਕਿ ਜੀ ਜਿਹੋ ਜਿਹੀਆਂ ਗੱਲਾਂ ਦੇ ਬਹਾਨੇ ਅਕਾਲ ਤਖਤ ਸਾਹਿਬ ਦਾ ਮੋਢਾ ਵਰਤ ਕੇ ਬਾਦਲ ਕੇ ਆਪਦੇ ਪੱਤੇ ਖੇਡ ਰਹੇ ਨੇ, ਉਹੋ ਜਿਹੀਆਂ ਗੱਲਾਂ ਮੂਹਰੇ ਉਹ ਕੱਢੀ ਜਾਂਦੇ ਆ। ਜੇ ਇਧਰੋਂ ਇੱਕ AI ਨਾਲ ਜਾਂ ਅਸਲੀ ਜਾਂ ਨਕਲੀ ਸ਼ੱਕੀ ਜਿਹੀ ਜਿਹਦੀ ਹਜੇ ਜਾਂਚ ਕਰਾਉਣੀ ਆ, ਇਹਨਾਂ ਕੋਲੇ ਵੀਡੀਓ ਆਈ ਤਾਂ ਉਹਨਾਂ ਨੇ ਵੀ ਆਡੀਓ ਕੱਢ ਲਿਆਂਦੀ ਜਿਹਦੇ ਵਿੱਚ ਵੱਡੇ ਥੰਮ, ਕਿਉਂਕਿ ਇਹ ਜਿਹੜੇ ਆਗੂ ਨੇ ਫੈਡਰੇਸ਼ਨ ਵਾਲੇ ਤੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਮੈਂਬਰ, ਇਹ ਚਾਹੇ ਜਿਹਦੀ ਮਰਜ਼ੀ ਆ ਪਰ ਹੈ ਤਾਂ ਇਹ ਸਾਰੇ ਹੀ ਇਸ ਮੌਕੇ ਬੜੇ ਵੱਡੇ ਕਾਮਯਾਬ ਆਗੂ ਨੇ ਉਹਨਾਂ ਲਈ, ਬਾਦਲ ਪਰਿਵਾਰ ਲਈ। ਸੋ ਉਹਨਾਂ ਨੇ ਵੀ ਕਰਤਾ ਗੱਲ। ਤੇ ਜੇਕਰ ਜਥੇਦਾਰ ਗੜਗੱਜ ਨੇ ਗੱਲਾਂ ਕੀਤੀਆਂ ਕਿ ਤੁਸੀਂ ਆਹ ਪੰਥਕ ਮੁੱਦਿਆਂ ਤੇ ਗੱਲ ਨਹੀਂ ਕਦੇ ਕੀਤੀ, ਮੌੜ ਕਾਂਡ ਜਾਂ ਬਰਗਾੜੀ ਤੁਸੀਂ ਜਿਹੜਾ ਸੰਧਵਾਂ ਕੁਲਤਾਰ ਸਿੰਘ ਸੰਧਵਾਂ ਵੀ ਤੂੰ ਉੱਥੇ ਭਾਈ ਐਲਾਨ ਕਰਕੇ ਆਇਆ ਸੀ, ਤੁਸੀਂ ਨਹੀਂ ਇਹ ਕੀਤਾ, ਇਨਸਾਫ ਨਹੀਂ ਕੀਤਾ, ਤਾਂ ਅੱਜ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਉਹਨੇ ਵੀ ਵੀਡੀਓ ਕਰਤੀ, ਆਡੀਓ ਕਰਤੀ ਜਾਰੀ ਕਿ ਜੀ ਇੱਕ ਧਿਰ ਦੇ ਆਗੂ ਨਾ ਬਣੋ, ਇੱਕ ਧਿਰ ਦੇ ਨੁਮਾਇੰਦੇ ਨਾ ਬਣੋ, ਅਕਾਲ ਤਖਤ ਸਾਹਿਬ ਸਰਬ ਸਾਂਝਾ, ਤੁਸੀਂ ਤਾਂ ਬਾਦਲ ਕਿਆਂ ਦਾ ਜਾਣੀ ਕਿ ਬਣ ਗਏ ਹੋ। ਹੁਣ ਇਹ ਗੱਲ ਤੋਂ ਅੱਗੇ ਦੀ ਅੱਗੇ ਗੱਲਾਂ ਫਿਰ ਤੁਰਨਗੀਆਂ ਤੇ ਫਿਰ ਲੋਕ ਕਹਿਣਗੇ ਜੀ ਹੁਣ ਉਹਨੂੰ ਵੀ ਸੱਦੋ। ਇਉਂ ਲੱਗਦਾ ਜਿਵੇਂ ਕੁਲਤਾਰ ਸਿੰਘ ਸੰਧਵਾਂ ਨੇ ਜਾਣ ਕੇ ਇਹ ਗੱਲਾਂ ਕੀਤੀਆਂ ਕਿ ਮੈਨੂੰ ਵੀ ਸੱਦ ਲਓ ਬਸ਼ੱਕ ਦੀ, ਮੈਂ ਵੀ ਆ ਜਾਣਾ। ਇਹ ਉਵੇਂ ਦੀ ਗੱਲ ਹੀ ਆ ਜਿਵੇਂ ਪਹਿਲਾਂ ਬੋਲ ਕੇ ਬਕਾਇਦਾ ਲਲਕਾਰੇ ਮਾਰ ਕੇ CM ਭਗਵੰਤ ਮਾਨ ਕਹਿੰਦਾ ਸੀ ਮੈਨੂੰ ਸੱਦੋ ਮੈਂ ਆ ਜਾਣਾ। ਕੱਲ ਆਪਾਂ ਚਰਚਾ ਕਰਦੇ ਹਟੇ ਆ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ, ਉਹ ਵੀ ਲਲਕਾਰੇ ਮਾਰਦੇ ਫਿਰਦੇ ਆ ਮੈਨੂੰ ਸੱਦੋ ਅਕਾਲ ਤਖਤ ਤੇ। ਇਹ ਸਾਰਾ ਕੁਝ ਕੀ ਅਕਾਲ ਤਖਤ ਸਾਹਿਬ ਦੀ ਮੰਨ ਲਈ ਗੱਲ ਕਿ ਵਰਕਿੰਗ 'ਚ ਨੁਕਸਾ, ਗੜਗੱਜ ਸਾਹਿਬ ਨੇ ਗਲਤੀ ਕੀਤੀ ਹੋਣੀ ਆ, ਪਰ ਆ ਜੋ ਕੁਝ ਇਹ ਲੋਕ ਕਰ ਰਹੇ ਨੇ, ਚਾਹੇ ਉਹ ਜਥੇਦਾਰ ਰਣਜੀਤ ਸਿੰਘ ਆ, ਚਾਹੇ ਕੋਈ ਹੋਰ ਹੈ, ਚਾਹੇ ਉਹ ਸੰਧਵਾਂ ਤੇ ਚਾਹੇ ਭਗਵੰਤ ਮਾਨ ਆ ਤੇ ਚਾਹੇ ਹੋਰ ਨੇ, ਬਹੁਤ ਲੋਕ ਲੱਗੇ ਹੋਏ ਨੇ, ਇਹ ਸਾਰੇ ਰਲ ਮਿਲ ਕੇ ਕੀ ਕਰ ਰਹੇ ਨੇ, ਇਹ ਕਰ ਕੀ ਰਹੇ ਨੇ, ਇਹ ਸੰਸਥਾਵਾਂ ਦਾ ਜਿਸ ਤਰੀਕੇ ਨਾਲ ਨੁਕਸਾਨ ਕਰ ਰਹੇ ਨੇ। ਜਿਵੇਂ ਇੱਕ ਬਹੁਤ ਹੀ ਉਮਰਦਰਾਜ ਸਿਆਣਾ ਬਜ਼ੁਰਗ ਹੋਵੇ, ਇੱਕ ਮੁੰਡਾ ਆਵੇ ਉਹ ਉਹਦੀ ਲੱਤ ਤੇ ਡਾਂਗ ਮਾਰ ਜਾਵੇ, ਦੂਜਾ ਉਹਦੇ ਬਾਂਹ ਤੇ ਮਾਰ ਗਿਆ, ਤੀਜੇ ਨੇ ਦੂਜੀ ਲੱਤ ਭੰਨਤੀ, ਚੌਥੇ ਨੇ ਸਿਰ ਪਾੜਤਾ, ਪਰ ਕਹਿੰਦੇ ਸਾਰੇ ਬਾਹਰ ਜਾ ਕੇ ਇਹੀ ਆ ਵੀ ਮੈਂ ਤਾਂ ਲੱਤ ਤੇ ਹੀ ਮਾਰੀ ਆ, ਉਹਨੇ ਸਿਰ ਪਾੜਿਆ, ਮੈਂ ਤਾਂ ਸਿਰ ਹੀ ਪਾੜਿਆ, ਉਹਨੇ ਬਾਂਹ ਤੋੜਤੀ, ਤੇ ਹਰੇਕ ਹੀ ਉਸ ਪਿਓ ਨੂੰ ਖੁੰਡੀ ਜਾਂਦਾ। ਇਵੇਂ ਹੀ ਸਾਰੇ ਰਲ ਮਿਲ ਕੇ ਸਿੱਖ ਕੌਮ ਦਾ ਨੁਕਸਾਨ ਕਰ ਰਹੇ ਨੇ, ਕੋਈ ਅਕਾਲੀ ਬਣ ਕੇ ਤੇ ਕੋਈ ਕੁਛ ਹੋਰ ਬਣ। ਇੱਕ ਹੋਰ ਖੇਡ ਵੀ ਸਾਫ਼ ਦਿਖ ਰਹੀ ਆ ਕਿ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ, ਦਮਦਮੀ ਟਕਸਾਲ ਦੇ ਮੁਖੀ ਨੇ, ਆਪਦੇ ਆਪ ਨੂੰ ਤਾਂ ਚਲੋ ਭਾਜਪਾ ਤੱਕ ਸੀਮਿਤ ਕਰ ਲਿਆ ਤੇ ਹੋਰ ਚੱਕਰਾਂ 'ਚ ਉਲਝ ਗਏ, ਪਰ ਉਹਨਾਂ ਨੇ ਇੱਧਰ ਜਿਵੇਂ ਸਰਚਾਂਦ ਸਿੰਘ ਨੂੰ ਖੁੱਲੀ ਛੁੱਟੀ ਦਿੱਤੀ ਹੋਵੇ ਤੇ ਉਹ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਦੇ ਰਾਹੀਂ ਪੂਰੀ ਤਰ੍ਹਾਂ ਬਾਦਲ ਕਿਆਂ ਨੂੰ ਬਿਪਤਾ ਖੜੀ ਕਰਦੇ ਦਿਖ ਰਹੇ ਨੇ। ਹਰ ਰੋਜ਼ ਉਹ ਐਕਟਿਵ ਨੇ ਪੂਰਾ ਪਿਛਲੇ 15-20 ਦਿਨ ਤੋਂ ਖਾਸ ਤੌਰ ਤੇ। ਵੈਸੇ ਤਾਂ ਦਮਦਮੀ ਟਕਸਾਲ ਜੇ ਖੁਦ ਪਾਵਰ ਸਰੂਪਾਂ ਵਾਲੇ ਮਸਲੇ ਤੇ, ਚਾਹੇ ਉਹ ਬਰਗਾੜੀ ਬਹਿਬਲ ਤੇ ਚਾਹੇ ਉਹ ਹੁਣ ਆ ਮਸਲਾ, ਆਪ ਸਰਗਰਮ ਹੋਵੇ ਤਾਂ ਚੰਗੀ ਗੱਲ। ਸੰਤ ਸਮਾਜ ਜਾਂ ਧਾਰਮਿਕ ਜਗਤ ਦੀਆਂ ਸਿੱਖ ਸ਼ਖਸੀਅਤਾਂ ਦਾ ਇਹ ਹੱਕ ਫਰਜ਼ ਬਣਦਾ, ਪਰ ਬਰਗਾੜੀ ਬਹਿਬਲ ਮੌਕੇ ਵੀ ਇਹਨਾਂ ਨੇ ਮੂਹਰੇ ਹੋ ਕੇ ਜ਼ਿੰਮੇਵਾਰੀ ਨਹੀਂ ਨਿਭਾਈ। ਬਾਦਲ ਕਿਆਂ ਦੇ ਨਾਲ ਸੰਤ ਸਮਾਜ ਚੱਲਦਾ ਰਿਹਾ ਤੇ ਹੁਣ ਵੀ ਆਪ ਮੂਹਰੇ ਹੋ ਕੇ ਨਹੀਂ, ਪਰ ਜੋ ਕੁਝ ਸਰਚਾਂਦ ਸਿੰਘ ਕਰ ਰਿਹਾ ਉਹਦੇ ਵਿੱਚ ਦਮਦਮੀ ਟਕਸਾਲ ਦਾ ਤਾਂ ਚਲੋ ਜ਼ਿਕਰ ਆਉਣਾ ਹੀ ਆ, ਮੀਡੀਆ ਨੇ ਕਰਨਾ ਹੀ ਆ, ਪਰ ਜਦੋਂ ਉਹ ਕਹਿੰਦੇ ਆ ਵੀ ਭਾਜਪਾ ਦੇ ਆਗੂ, ਭਾਜਪਾ ਦੇ ਬੁਲਾਰੇ, ਉਦੋਂ ਮਨ ਨੂੰ ਬੜੀ ਔਖ ਲੱਗਦੀ। ਕੁੱਲ ਮਿਲਾ ਕੇ ਸਾਰੇ ਜਾਣੇ ਆਪਦੀ ਵਾਹ ਲਾਈ ਫਿਰਦੇ ਆ ਵੀ ਕਿਵੇਂ ਅਕਾਲ ਤਖਤ ਸਾਹਿਬ ਦਾ ਨੁਕਸਾਨ ਹੋ ਸਕੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੇਲੇ ਅਕਾਲੀ ਲੀਡਰਸ਼ਿਪ ਨੇ
ਪੂਰੀ ਬਦਨੀਤੀ ਨਾਲ ਅਕਾਲ ਤਖਤ ਸਾਹਿਬ ਨੂੰ ਵਰਤ ਕੇ ਸੰਤਾਂ ਨੂੰ ਘੇਰਨਾ ਚਾਹਿਆ ਸੀ, ਪਰ ਸੰਤਾਂ ਨੇ ਅਕਾਲ ਤਖਤ ਸਾਹਿਬ ਦਾ ਜਾਂ ਜਥੇਦਾਰ ਦਾ ਪੂਰਨ ਤੌਰ ਦੇ ਉੱਤੇ ਖਿਆਲ ਰੱਖਿਆ ਤੇ ਆਪਣੀ ਸ਼ਾਨ ਨੂੰ ਵੀ ਬਰਕਰਾਰ ਰੱਖਿਆ। ਉਵੇਂ ਹੀ ਬਾਦਲ ਦਲ ਦਾ ਪਹਿਲੇ ਦਿਨ ਤੋਂ ਇਹੀ ਨੀਤੀ ਰਹੀ ਆ ਵੀ ਜਿਹੜਾ ਜਿੱਥੇ ਵੀ ਅਸੀਂ ਫਸਦੇ ਹੋਈਏ ਉਦੋਂ ਅਕਾਲ ਤਖਤ ਸਾਹਿਬ ਨੂੰ ਮੂਹਰੇ ਕਰ ਲਓ, ਅਕਾਲ ਤਖਤ ਸਾਹਿਬ ਦੀ ਢਾਲ ਵਰਤ ਲੈਂਦੇ। ਹੁਣ ਇੱਕ ਪਾਸੇ ਤਾਂ ਉਹ ਗੱਲਾਂ ਜਿਨ੍ਹਾਂ ਕਰਕੇ ਲੋਕ ਬਾਦਲਕਿਆਂ ਤੋਂ ਦੁਖੀ ਨੇ ਉਦੋਂ ਖੁਸ਼ ਹੋ ਲੈਂਦੇ ਆ ਜਦੋਂ ਭਗਵੰਤ ਮਾਨ ਦੀ ਸਰਕਾਰ ਘੇਰਦੀ ਹੈ। ਦੂਜੇ ਪਾਸੇ ਜਿਹੜੀਆਂ ਗੱਲਾਂ ਦੇ ਲਈ, ਜਿਹੜੀਆਂ ਗੱਲਾਂ ਕਰਕੇ ਜਥੇਦਾਰ ਗੜਗੱਜ ਜਾਂ ਹੋਰ ਕੋਈ ਸਿੱਖ ਆਗੂ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਉਂਦਾ, ਉਦੋਂ ਵੀ ਕਈ ਲੋਕਾਂ ਦਾ ਦਿਲ ਖੁਸ਼ ਹੋ ਜਾਂਦਾ। ਪਰ ਇਹ ਜਿਹੜੀ ਸਾਰੀ ਖੇਡ ਆ ਕੁੱਲ ਮਿਲਾ ਕੇ ਤਾਂ ਕੌਮ ਦੇ ਹਿੱਤਾਂ ਦੇ ਉਲਟ ਜਾਂਦੀ ਹੈ। ਇਹਦੇ ਨਾਲ ਸਾਡੀ ਕੌਮ ਦੀ ਜਿਹੜੀ ਨੌਜਵਾਨੀ ਆ ਉਹਦੇ ਮਨ ਤੇ ਬਹੁਤ ਨਾਵਾਚਕ ਅਸਰ ਹੁੰਦਾ। ਇਸ ਸਾਰੀ ਗੱਲ ਦੇ ਵਿੱਚੋਂ ਜਿਹੜਾ ਮੁੱਖ ਤੌਰ ਦੇ ਉੱਤੇ ਹੈ ਕਿ ਭਾਵੇਂ ਬਾਦਲਕਿਆਂ ਨੇ ਕਦੇ ਅਕਾਲ ਤਖਤ ਸਾਹਿਬ ਦਾ, ਜਥੇਦਾਰ ਸਾਹਿਬ ਦਾ, ਸ਼੍ਰੋਮਣੀ ਕਮੇਟੀ ਦਾ, ਗੁਰੂ ਸਾਹਿਬ ਦਾ ਸਤਿਕਾਰ ਨਹੀਂ ਕੀਤਾ, ਇਹਨਾਂ ਨੂੰ ਵਰਤਦੇ ਆ, ਇਹੋ ਜਿਹੇ ਹਾਲਾਤ ਬਣਾ ਧਰਦੇ ਆ ਕਿ ਸਾਹਮਣੇ ਖੜੇ ਬੰਦੇ ਨੂੰ ਦੁਨੀਆ ਦੇ ਵਿੱਚ ਇਉਂ ਲੱਗਣ ਲੱਗ ਜਾਂਦਾ ਜਿਵੇਂ ਉਹ ਤਿਰਸਕਾਰ ਕਰ ਰਿਹਾ ਤੇ ਬਾਦਲਕੇ ਤਾਂ ਬੜੇ ਵਧੀਆ ਨੇ। ਉਵੇਂ ਹੀ ਬਾਰ-ਬਾਰ ਵਾਪਰਦਾ ਅੱਜ ਜਿਸ ਤਰੀਕੇ ਨਾਲ ਮਾਹੌਲ ਬਣ ਗਿਆ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਰਕੁਨ ਜਥੇਦਾਰ ਸਾਹਿਬ ਬਾਰੇ, ਜਿਸ ਜਥੇਦਾਰ ਦੇ ਬਾਰੇ ਆਪਾਂ ਨੂੰ ਸਭ ਨੂੰ ਹੀ ਇਤਰਾਜ਼ ਨੇ ਕਿ ਜਿਵੇਂ ਉਹਨਾਂ ਨੂੰ ਲਾਇਆ ਗਿਆ ਕਿਉਂਕਿ ਸੇਵਾ ਨਿਯਮ ਨਹੀਂ ਬਣਾਏ। ਧਾਮੀ ਸਾਹਿਬ ਨੇ ਫਿਰ ਬਦੰਗੀ ਖੇਡੀ, ਉਦੋਂ ਕਹਿੰਦੇ ਸੀ ਮੈਂ ਤਾਂ ਆਇਆ ਹੀ ਇਸ ਕਰਕੇ ਆ ਵੀ ਅਕਾਲ ਤਖਤ ਸਾਹਿਬ ਦੇ ਸੇਵਾ ਨਿਯਮ ਬਣਾ ਦੇਣੇ। ਤੇ ਜਥੇਦਾਰ ਅਕਾਲ ਤਖਤ ਨੂੰ, ਅਕਾਲ ਤਖਤ ਸਾਹਿਬ ਦੀ ਵਰਕਿੰਗ ਨੂੰ, ਸ਼੍ਰੋਮਣੀ ਕਮੇਟੀ ਨੂੰ, ਗੁਰੂ ਦੀ ਗੋਲਕ ਨੂੰ, ਗੁਰੂ ਕੇ ਲੰਗਰਾਂ ਨੂੰ ਜਿੰਨਾ ਭੈੜੇ ਤਰੀਕੇ ਨਾਲ ਟਾਰਗੇਟ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਤੇ, ਉਹਨੂੰ ਦੇਖ ਕੇ ਸਾਡੇ ਬੱਚੇ ਬੱਚੀਆਂ ਤੇ ਕੀ ਅਸਰ ਪੈਂਦਾ। ਇੱਕ ਉਹ ਦੌਰ ਸੀ ਜਦੋਂ ਅਸੀਂ ਆਪਣੇ ਬਜ਼ੁਰਗਾਂ ਦੇ, ਆਪਣੇ ਵੱਡਿਆਂ ਦੇ ਸਾਹਮਣੇ ਬੈਠ ਕੇ ਇਹਨਾਂ ਸਾਰੇ ਸੰਕਲਪਾਂ ਸਿਧਾਂਤਾਂ ਬਾਰੇ ਸਮਝਦੇ ਸੀ ਤਾਂ ਹੱਥ ਮੱਲੋ ਮੱਲੀ ਜੁੜੇ ਹੁੰਦੇ ਸੀ। ਗੱਲਾਂ ਚੱਲਣੀਆਂ ਕਿਸੇ ਵਿਸ਼ੇ ਤੇ ਹੱਥ ਜੁੜ ਜਾਣੇ ਜਿਵੇਂ ਕੋਈ ਬਹੁਤ ਦੀਵਾਨ 'ਚ ਬੈਠ ਕੇ ਕੀਰਤਨ ਦਾ ਜਾਂ ਕਥਾ ਦਾ ਕੋਈ ਰਸ ਮਾਣ ਰਹੇ ਹੋਈ। ਤੇ ਅੱਜ ਸੋਸ਼ਲ ਮੀਡੀਆ ਤੇ ਖਿੱਲੀ ਉੱਡ ਰਹੀ ਹੈ। ਅਸੀਂ ਉਹ ਬਚਪਨ ਦੇਖਿਆ ਜਦੋਂ ਗੁਰੂ ਸਾਹਿਬਾਨ ਦੇ ਅਸੀਂ ਜੇ ਨਾਂ ਲੈਂਦੇ ਸੀ ਤਾਂ ਸਾਡੇ ਬਜ਼ੁਰਗ, ਮੇਰੇ ਤਾਇਆ ਜੀ ਖਾਸ ਤੌਰ ਤੇ ਉਹ ਗੁਣੀ ਗਿਆਨੀ ਸੀ, ਉਹ ਟੋਕ ਦਿੰਦੇ ਸੀ। ਸਰਦਾਰ ਨੱਥਾ ਸਿੰਘ ਜੀ, ਉਹਨਾਂ ਨੇ ਜੇ ਕਦੇ ਕਹਿਣਾ ਨਾ ਸਕੂਲਾਂ 'ਚ ਜਿਵੇਂ ਗੁਰੂ ਗੋਬਿੰਦ ਸਿੰਘ ਦੇ ਲੇਖ ਲਿਖੋ ਜਾਂ ਗੁਰੂ ਨਾਨਕ ਸਾਹਿਬ ਦਾ ਕੁਛ ਅੱਖਰ ਇਸ ਤਰ੍ਹਾਂ, ਉਹਨਾਂ ਨੇ ਕਹਿਣਾ ਇਹ ਨਹੀਂ ਕਹੀਦਾ ਹੁੰਦਾ, ਨਾਂ ਨਹੀਂ ਲਈਦੇ ਹੁੰਦੇ, ਪਹਿਲੀ ਪਾਤਸ਼ਾਹੀ ਕਿਹਾ ਕਰ, ਪਹਿਲੀ ਪਾਤਸ਼ਾਹੀ, 10ਵੀਂ ਪਾਤਸ਼ਾਹੀ, ਇਸ ਤਰ੍ਹਾਂ ਗੁਰੂ ਸਾਹਿਬਾਨ ਦੇ ਉਹਨਾਂ ਦੇ ਬਾਰੇ ਉਹ ਉਵੇਂ ਕਿਹਾ ਕਰ। ਜਾਂ ਜੇ 10ਵੇਂ ਪਾਤਸ਼ਾਹ ਕਿਵੇਂ ਤਾਂ ਵਧੀਆ, ਨਹੀਂ ਸ਼ਾਹੇ ਸ਼ਹਿਨਸ਼ਾਹ ਗੁਰੂ, ਪੂਰਾ ਉਹਨਾਂ ਨੇ ਕਹਿਣਾ ਵੀ ਐਂ ਕਰੋ। ਤੇ ਅੱਜ ਦੇ ਦੌਰ ਵਿੱਚ ਜਦੋਂ ਸਿੱਧਾ ਹੀ ਜਿਵੇਂ ਕੋਈ ਸਕੂਲ 'ਚ ਨਾਲ ਪੜ੍ਹਦੇ ਮਿੱਤਰਚਾਰੇ ਬਾਰੇ ਗੱਲ ਕਰਦੇ ਹੋਈਏ, ਗੁਰੂ ਨਾਨਕ ਨੇ ਐਂ ਕਿਹਾ, ਗੁਰੂ ਗੋਬਿੰਦ ਸਿੰਘ ਨੇ ਉਹ ਕਿਹਾ, ਇਹ ਅੱਜ ਦੀ ਮਾਡਰਨ ਪੜ੍ਹਾਈ ਨੇ ਸਾਨੂੰ, ਅਸੀਂ ਜਦੋਂ ਕਿਸੇ ਦਾ ਸਤਿਕਾਰ ਨਾ ਕਰਨਾ ਹੋਵੇ ਤਾਂ ਉਦੋਂ ਇਹੀ ਹੁੰਦਾ ਨਾ। ਹੁਣ ਤਾਂ ਅੱਧਾ ਨਾਂ ਲੈਂਦੇ ਆ। ਇੱਥੇ ਇੱਕ ਜਿਹੜਾ ਆਹ ਪਿੱਛੇ ਜੇ ਸੱਦਿਆ ਸੀ ਅਕਾਲ ਤਖਤ ਸਾਹਿਬ ਤੇ ਜਫਰ, ਉਹਨੇ ਤਾਂ ਪੂਰੀ ਕਿਤਾਬ ਲਿਖੀ ਪਈ ਆ, ਅਸੀਂ ਨਾਨਕ ਦੇ ਕੀ ਲੱਗਦੇ ਹਾਂ। ਬੜਾ ਦਿਲ ਦਿਖਾਉਣ ਵਾਲਾ ਮਾਹੌਲ ਬਣਦਾ ਜਾ ਰਿਹਾ ਜਦੋਂ ਕੌਮ ਦੇ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ, ਸਤਿਗੁਰੂ ਸਾਹਿਬਾਨ, ਉਹਨਾਂ ਤੋਂ ਲੈ ਕੇ ਹੇਠਾਂ ਤੱਕ ਥਾਂ ਥਾਂ ਦੇ ਉੱਤੇ ਤਿਰਸਕਾਰ ਵਾਲੀ ਭਾਵਨਾ, ਬੋਲਚਾਲ ਦੇ ਵਿੱਚ, ਸਾਡੇ ਸਭ ਕੁਛ ਦੇ ਵਿੱਚ ਮਰਿਆਦਾ ਦੇ ਬਾਰੇ ਆਪਾਂ ਜਦੋਂ ਗੱਲ ਕਰਦੇ ਆ ਤਾਂ ਸਾਹਮਣੇ ਸਾਡੇ ਆ ਜਾਂਦਾ ਵੀ ਅੱਜ ਮਰਿਆਦਾ ਦਾ ਪਾਠ ਜਦੋਂ ਪੜਾਉਂਦੇ ਆ ਵੀ ਆਮ ਆਦਮੀ ਪਾਰਟੀ ਵਾਲਿਓ ਸ਼ਰਮ ਕਰੋ, ਤਾਂ ਨਾਲ ਹੀ ਚੇਤੇ ਆ ਜਾਂਦਾ ਵੀ ਅਕਾਲੀ ਦਲ ਨੇ ਕੀ ਕਸਰ ਛੱਡੀ ਆ ਜਦੋਂ ਇਹਨਾਂ ਕੋਲੇ ਸੱਤਾ ਸੀ। ਸੋ ਜਿਹੜਾ ਸਾਰਾ ਇਹ ਮਾਹੌਲ ਆ, ਇਹ ਇਸ ਮੌਕੇ ਹੋਰ ਜ਼ਿਆਦਾ ਨਿਘਾਰ ਵੱਲ ਜਾਣ ਵਾਲੀ ਜਿਹੜੀ ਸਿਚੁਏਸ਼ਨ ਆ, ਇਹਦਾ ਸਾਡੇ ਕੋਲ ਇਲਾਜ ਤਾਂ ਮੈਨੂੰ ਲੱਗਦਾ ਖਾਲਿਸਤਾਨ ਹੀ ਹੈ। ਇੰਡੀਅਨ ਸਟੇਟ ਸਿਸਟਮ ਨੂੰ ਤਾਂ ਇਹ ਸਾਰਾ ਕੁਝ ਬਹੁਤ ਵਧੀਆ ਲੱਗਦਾ ਹੁਣ,
ਉਹਨਾਂ ਨੇ ਜਿਵੇਂ ਕਿਸੇ ਵੇਲੇ ਸਰਸੇ ਬਿਆਸ ਭਨਿਆਰੇ ਨਕਲੀ ਨਿਰੰਕਾਰੀ ਖੜੇ ਕਰਕੇ ਕੌਮ ਦਾ ਨੁਕਸਾਨ ਕਰਾਇਆ, ਉਹਨਾਂ ਨੂੰ ਤਾਂ ਲੱਗਦਾ ਹੋਣਾ ਆਹ ਕੰਮ ਸਭ ਤੋਂ ਵਧੀਆ, ਇਹਨਾਂ ਨੂੰ ਖੁੱਲ੍ਹ ਦਿਓ ਅਕਾਲੀਆਂ ਨੂੰ, ਇਹ ਆਪੇ ਹੀ ਸਾਰਾ ਕੁਝ ਕਰੀ ਜਾਣਗੇ ਤੇ ਸਾਡਾ ਤਾਂ ਕੰਮ ਸੌਖਾ ਹੋ ਜੂ, ਅਸੀਂ ਤਾਂ ਐਵੇਂ ਹੀ ਆਪ ਲੱਗੇ ਰਹੇ, ਇਹਨਾਂ ਨੂੰ ਦਿਓ ਰਾਜ ਸੱਤਾ, ਇਹ ਪੂਰਾ ਗੰਦ ਪਾਉਣਗੇ। ਸੋ ਸਤਿੰਦਰ ਕੋਹਲੀ ਜਾਂ ਇਹ ਜਿਹੜੇ ਵੀਡੀਓ ਵਿੱਚ ਆਡੀਓ ਚ ਭਾਈ ਸਾਹਿਬ ਬੋਲ ਰਹੇ ਨੇ ਫੈਡਰੇਸ਼ਨ ਵਾਲੇ ਆਗੂ ਨਾਲ, ਉਹ ਤੁਸੀਂ ਸੁਣਿਓ ਜ਼ਰੂਰ। ਰਿਤੇਸ਼ ਲੱਖੀ ਨੇ ਵੀ ਅੱਜ ਸਵੇਰੋਂ ਪ੍ਰੋਗਰਾਮ ਕੀਤਾ ਤੇ ਉਹਦੀ ਆਡੀਓ ਦੀ ਜਿਹੜੀ ਕੱਲੀ ਕੱਲੀ ਗੱਲ ਆ ਉਹ ਇਹ ਦੱਸਦੀ ਆ ਕਿ ਅੱਜ ਤੋਂ 6 ਸਾਲ ਪਹਿਲਾਂ ਕਿਵੇਂ ਰਲ ਮਿਲ ਕੇ ਲੋਕਾਂ ਤੋਂ ਸੰਗਤ ਤੋਂ ਸਾਰਾ ਕੁਝ ਲੁਕਾਉਣ ਦੇ ਲਈ ਪਲੈਨਿੰਗਾਂ ਬਣ ਰਹੀਆਂ ਸੀ। ਨਹੀਂ ਕਹਾਣੀ ਲੋਟ ਆਈ, ਨਹੀਂ ਗੱਲ ਲੁਕੀ, ਤੇ ਫਿਰ ਅੱਜ ਦੀ ਤਰੀਕ 'ਚ ਲੋਕਾਂ ਨੂੰ ਜਦੋਂ ਉਹ ਆਡੀਓ ਮਿਲਦੀ ਆ ਸੁਣਨ ਨੂੰ, ਤਾਂ ਲੋਕਾਂ ਨੂੰ ਸੰਗਤ ਨੂੰ ਫਿਰ ਲੱਗਦਾ ਵੀ ਹੋਰ ਵੀ ਬਹੁਤ ਸਾਰੀਆਂ ਗੜਬੜਾਂ ਹੋਣਗੀਆਂ, ਜਿੰਨੇ ਇਲਜ਼ਾਮ ਇਹਨਾਂ ਤੇ ਹੋਰ ਲੱਗਦੇ ਆ ਉਹ ਵੀ ਸੱਚੇ ਹੋਣਗੇ। ਸਾਡੀ ਸੁਪਰੀਮ ਸੰਸਥਾ ਜਿਹੜੀ ਆ ਉੱਥੇ ਜੇ ਆ ਹਾਲ ਆ ਤਾਂ ਆਮ ਬੰਦੇ ਦੇ ਦਿਲ ਦਿਮਾਗ ਵਿੱਚ ਨਾ ਵਾਚਕਤਾ ਰੋਕਾਂਗੇ ਕਿਵੇਂ, ਹੀਣਤਾ ਵੱਧਦੀ ਆ। ਇੱਕ ਪਾਸੇ ਸਿੱਖੀ ਦੇ ਦੁਸ਼ਮਣ ਢੋਲ ਵਜਾ ਵਜਾ ਕੇ ਸਾਡੀ ਕੌਮ ਦਾ ਦਿਲ ਤੋੜਨ ਲਈ ਕਿ ਤੁਹਾਡਾ ਕੋਈ ਧਰਮ ਆ, ਤੁਹਾਡੇ ਤਾਂ ਕੌਮ ਚਾਹ ਨੇ, ਤੁਹਾਡੀਆਂ ਸੰਸਥਾਵਾਂ ਉਹ ਨੇ, ਇਹ ਮਾੜੇ ਅਨਸਰਾਂ ਨੇ, ਮਾੜੇ ਬੰਦਿਆਂ ਨੇ ਜਿਸ ਤਰੀਕੇ ਨਾਲ ਸਾਡੇ ਧਰਮ ਦਾ, ਸਾਡੀ ਕੌਮ ਦਾ ਨਾਸ਼ ਮਾਰਨਾ ਸ਼ੁਰੂ ਕੀਤਾ ਹੋਇਆ, ਇਹਦਾ ਅੰਤ ਪੰਤ ਤਾਂ ਸਾਡੇ ਲਈ ਘਾਤਕ ਹੀ ਆ, ਖਤਰਨਾਕ ਹੀ ਹੈ। ਖੈਰ ਇੱਕ ਪਾਸੇ ਤਾਂ ਇਹ ਸਾਰਾ ਕੁਝ ਚੱਲ ਰਿਹਾ, ਦੂਜੇ ਪਾਸੇ ਅਮਰਜੀਤ ਸਿੰਘ ਚਾਵਲਾ ਅੱਜ ਇੱਕ ਨਿਊਜ਼ ਚੈਨਲ ਤੇ ਨਿਊਜ਼ 18 ਤੇ ਸ਼ਰੇਆਮ ਇਕਬਾਲੇ ਜੁਰਮ ਕੀਤਾ ਹੈ ਕਿ ਸਾਡੇ ਕੋਲ 328 ਸਰੂਪਾਂ ਦਾ ਕੋਈ ਰਿਕਾਰਡ ਨਹੀਂ। ਹੁਣ ਗੱਲ ਇਹ ਆ ਕਿ ਪਿਛਲੇ 5-7 ਸਾਲਾਂ ਤੋਂ, 8-9 ਸਾਲਾਂ ਤੋਂ ਇਹਨਾਂ ਕੋਲ ਪੂਰਾ ਮੌਕਾ ਸੀ, ਉਹ ਮੁਲਾਜ਼ਮ ਇਹਨਾਂ ਦਾ ਹੀ ਸੀ, ਅੱਜ ਉਹਨੂੰ ਕੱਢਤਾ, ਫਿਰ ਵੀ ਉਹਨੂੰ ਇਹ ਮਿਲਦੇ ਰਹੇ, ਉਹਨੂੰ ਧਮਕਾਉਂਦੇ ਰਹੇ, ਉਹਨੂੰ ਮਨਾਉਂਦੇ ਰਹੇ। ਉਹ ਸਰੂਪ ਕਿੱਥੇ ਗਏ ਨੇ ਉਹਦੇ ਬਾਰੇ ਅੱਜ ਜਦੋਂ ਇਹਨਾਂ ਚੈਨਲਾਂ ਤੇ ਜਾ ਕੇ ਮੰਨਣਾ ਪੈ ਰਿਹਾ ਵੀ ਸਾਡੇ ਕੋਲੇ ਕੋਈ ਰਿਕਾਰਡ ਨਹੀਂ, ਪੂਰੀ ਅੰਦਰੋਂ ਵਾਹ ਲਾਉਂਦੇ, ਫਿਰ ਸਿੱਖ ਜਗਤ ਦਾ, ਖਾਲਸਾ ਪੰਥ ਦਾ ਇੱਕ ਇਕੱਠ ਹੀ ਸੱਦ ਲੈਂਦੀ ਸ਼੍ਰੋਮਣੀ ਕਮੇਟੀ। ਜਿੰਨੀਆਂ ਵੀ ਪੰਥ ਦੀਆਂ ਸਰਮੌਰ ਧੜੇ ਧਿਰਾਂ ਨੁਮਾਇੰਦੇ ਬੁਲਾਉਂਦੇ ਤੇ ਅੰਦਰ ਬਹਿ ਕੇ ਕੌਮ ਦੀ ਗੱਲ ਕਰਦੇ ਕਿ ਆਹ ਹੋਇਆ ਜੀ, ਆਹ ਖੜੇ ਆ ਦੋਸ਼ੀ, ਹੁਣ ਦੇਖੋ ਇਹਨਾਂ ਨਾਲ ਕੀ ਕਰਨਾ ਚਾਹੀਦਾ। ਅਸੀਂ ਸ਼੍ਰੋਮਣੀ ਕਮੇਟੀ ਦਾ ਸਿਸਟਮ ਚਲਾਉਂਦੇ ਹਾਂ, ਅਸੀਂ ਤਾਂ ਹੰਭ ਗਏ, ਇਹਨਾਂ ਲੋਕਾਂ ਨੇ ਮਾਇਆ ਲੈ ਕੇ ਜੇਬ ਚ ਪਾ ਲਈ ਤੇ ਸਰੂਪ ਜਿਹੜੇ ਆ ਉਹ ਇਹਨਾਂ ਨੂੰ ਪੁੱਛ ਲਓ ਵੀ ਕਿੱਥੇ ਆ। ਤਾਂ ਅੱਜ ਸ਼ਾਇਦ ਅਸੀਂ ਇੰਨੀ ਸ਼ਰਮਿੰਦਗੀ ਵੀ, ਲਾਓ ਜੀ ਅਦਾਲਤਾਂ 'ਚ ਘੜੀਸੀਆਂ ਪੈ ਰਹੀਆਂ ਨੇ ਤੇ ਪੰਥ ਦੇ ਦੁਸ਼ਮਣ ਚੜਕਿੱਲੀਆਂ ਪਾ ਪਾ ਕੇ ਚੜਾ ਰਹੇ ਨੇ ਵੀ ਆਹ ਤੁਹਾਡਾ ਧਰਮ, ਤੁਸੀਂ ਤਾਂ ਆਪਦੇ ਗੁਰੂ ਦੇ ਪੈਸੇ ਵੀ ਖਾ ਗਏ। ਕਰਦੇ ਕੋਈ ਬੰਦੇ ਨਹੀਂ ਤੇ ਪੰਥ ਸਾਰਾ ਜਿਹੜਾ ਹੈ ਉਹ ਔਖ ਵਿੱਚ, ਤੇ ਅਗਲਿਆਂ ਨੂੰ ਫਿਕਰ ਇਹ ਨਹੀਂ ਹੈਗਾ ਵੀ ਸਿੱਖ ਕੀ ਮਹਿਸੂਸ ਕਰਦੇ ਆ। ਬਾਦਲ ਸੈਨਾ ਨੂੰ ਤਾਂ ਇਹ ਆ ਵੀ ਕਿਤੇ ਸਾਡਾ, ਉਹ ਤੁਹਾਡਾ ਪਹਿਲੋਂ ਕੀ ਬਚਿਆ ਜਿਹੜਾ ਹੋਰ ਨੁਕਸਾਨ ਹੋ ਜੂ। ਪਰ ਉਲਟਾ ਜਿਹੜਾ ਉਹ ਰਮਾਣਾ ਇਹਨਾਂ ਦਾ ਕੋਈ ਲੀਡਰ ਅੱਜ ਕਹਿੰਦੇ ਉਹ ਵੀ ਪ੍ਰੈਸ ਕਾਨਫਰੰਸ ਕਰਦਾ ਫਿਰਦਾ ਵੀ ਇਹ ਸਾਰਾ ਕੁਝ ਜੀ ਸਾਡੀ ਚੜ੍ਹਤ ਨੂੰ ਰੋਕਣ ਲਈ ਆ, ਬਸ ਅਸੀਂ ਸਰਕਾਰ ਬਣਾ ਲੈਣੀ ਆ ਨਾ ਅਗਲੀ ਵਾਰ ਅਕਾਲੀ ਦਲ ਨੇ। ਉਹ ਭਰਾਵਾ ਜਦੋਂ ਤੁਹਾਡੀ ਸਰਕਾਰ ਸੀ ਸਾਡੇ ਤਾਂ ਉਦੋਂ ਵੀ ਜੁੱਤੀਆਂ ਪੈਂਦੀਆਂ ਸੀ, ਨਾ ਕੈਪਟਨ ਦੇ ਰਾਜ ਵਿੱਚ, ਨਾ ਭਗਵੰਤ ਮਾਨ ਦੇ ਰਾਜ 'ਚ, ਨਾ ਅਕਾਲੀ ਦਲ ਦੇ ਰਾਜ 'ਚ, ਨਾ ਕਿਸੇ ਹੋਰ ਦੇ ਰਾਜ ਵਿੱਚ। ਪੰਥ ਦੀ ਸੁੱਖ ਮੰਗਣ ਵਾਲਿਆਂ ਲਈ ਤਾਂ ਹਰ ਰਾਜ ਵਿੱਚ ਇੱਕੋ ਹੀ ਆ ਵੀ ਡਾਂਗ ਪੈਣੀ। ਤੇ ਅਸੀਂ ਕੌਮ ਦੀ ਗੱਲ ਕਰਨੋਂ ਨਾ ਕੱਲ ਰੁਕੀਏ ਨਾ ਅੱਜ ਰੁਕੀਏ। ਆਹ ਜਿਹੜੀਆਂ ਪਲੈਨਿੰਗਾਂ ਬਣਾਉਂਦੇ ਫਿਰਦੇ ਸੀ ਅੰਦਰ ਖਾਤੇ, ਜਿਹੜੀਆਂ ਸਿਰੇ ਨੇ ਚੜੀਆਂ, ਇਹਦੇ ਨਾਲੋਂ ਜੇ ਸਿੱਖ ਜਗਤ ਨੂੰ ਵੈਸੇ ਕਿਹਾ ਹੁੰਦਾ ਤਾਂ ਜਿਹੜੇ ਆ ਵਿਚਾਰੇ ਕੁੱਟ ਖਾਂਦੇ ਰਹੇ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਗੁੰਡਿਆਂ ਵਾਂਗੂ ਕੁੱਟਿਆ, ਤੇ ਜਿਵੇਂ ਆਹ ਵਿਚਾਰੇ ਬਡਾਲੇ ਹੁਣੀ ਮੋਰਚਾ ਲਾ ਕੇ ਬੈਠੇ ਰਹੇ, ਜਿਨ੍ਹਾਂ ਨੂੰ ਅੱਜ ਵੀ ਸੋਸ਼ਲ ਮੀਡੀਆ ਦੇ ਉੱਤੇ ਟ੍ਰੋਲਿੰਗ ਕਰਦੀ ਆ ਬਾਦਲ ਸੈਨਾ। ਮੈਂ ਅੱਗੇ ਵੀ ਕਿਹਾ ਸੀ, ਅੱਜ ਮੈਂ ਫੇਰ ਕਹਿਣਾ, ਇਹ ਸਿੱਖਾਂ ਦੇ ਮੁੰਡੇ ਧੰਨ ਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੋਂ, ਟਾਸਕ ਫੋਰਸ ਦੀ ਬੇਰਹਿਮੀ ਨਾਲ
ਪੁੱਟ ਤੋਂ ਬਾਅਦ ਘਰੇ ਜਾ ਕੇ ਫੇਰ ਪੰਥ ਦੀ ਸੇਵਾ ਨੂੰ ਫੇਰ ਤੁਰ ਪਏ। ਸ਼ੁਕਰ ਕਰਦਾ ਮੈਂ ਇਹਨਾਂ ਨੂੰ, ਜੇ ਜਿੰਨੀ ਮਾੜੀ ਇਹਨਾਂ ਨਾਲ ਹੋਈ ਸੀ, ਜਿਵੇਂ ਇਹਨਾਂ ਦੇ ਬਾਲ ਪੁੱਟੇ, ਜਿਵੇਂ ਬੀਬੀਆਂ ਦੀ ਬੇਪੱਤੀ ਕੀਤੀ ਉਦਣ, ਜੇ ਕਿਤੇ ਇਹਨਾਂ ਚੋਂ 5 ਜਾਣੇ ਵੀ ਹਥਿਆਰ ਲੈ ਕੇ ਤੁਰ ਪੈਂਦੇ ਜੋ ਸਾਰੇ ਠੋਕਣੇ ਆ, ਤੇ ਫੇਰ ਸਾਡੇ ਲਈ ਹੋਰ ਵੀ ਔਖਾ ਸੀ ਵੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਠੋਕਿਆ ਜਾ ਰਿਹਾ। ਅੱਜ ਉਹ ਟਾਸਕ ਫੋਰਸ ਕਿੱਥੇ ਆ? ਅੱਜ ਨਹੀਂ ਉਹਨਾਂ ਨੂੰ ਦਿਖਦਾ ਹੈਗਾ ਵੀ ਅੱਜ ਅਸੀਂ ਕੁਝ ਕਰੀਏ। ਕਦੇ ਪੰਥ ਲਈ, ਕੌਮ ਲਈ ਲੜਨਾ ਮਰਨਾ ਹੋਵੇ ਉਦੋਂ ਤਾਂ ਸ਼੍ਰੋਮਣੀ ਕਮੇਟੀ ਦਿਖਦੀ ਨਹੀਂ। ਅੱਜ ਤੱਕ ਇਸ ਬਾਦਲ ਸੈਨਾ ਨੇ ਕੌਮ ਦੇ ਕਿਸੇ ਦੁਸ਼ਟ ਨੂੰ ਸੋਧਿਆ ਕਦੇ? ਇੰਦਰਾ ਜਾਂ ਵੈਦਿਆ ਜਾਂ ਕੋਈ ਹੋਰ ਦਾ ਕੁਝ ਕੀਤਾ ਹੋਵੇ? ਪਰ ਸਿੱਖ ਕੌਮ ਦੀ ਬੇੜੀਆਂ 'ਚ ਬੱਟੇ ਪਾਉਣ ਨੂੰ ਹਰ ਵੇਲੇ ਇਹ ਤਿਆਰ ਰਹਿੰਦੇ। ਖੈਰ, ਇੱਕ ਹੋਰ ਬੜੀ ਜ਼ਰੂਰੀ ਜਿਹੜੀ ਗੱਲ ਕਰਨ ਵਾਲੀ ਹੈ ਉਹ ਇਹ ਹੈ ਕਿ ਨਿਰੰਕਾਰੀਆਂ ਦੀ ਜਿਹੜੀ ਇਸ ਵੇਲੇ ਮੁਖੀ ਆ, ਉਹਨੂੰ ਪਿਛਲੇ ਦਿਨੀ ਕਹਿੰਦੇ ਮਾਰਨ ਦੀ ਕੋਈ ਪਲਾਨ ਬਣੀ ਸੀ, ਤੇ ਉਹਦੇ ਵਿੱਚ ਜਿਹੜੀ ਉਹ ਹੈਗੀ ਆ ਸਦੀਕ ਸ਼ਾਹ, ਜਿਹੜਾ ਨਕਲੀ ਨਿਰੰਕਾਰੀ ਸੀ, ਉਹ ਤਾਂ ਮਰ ਗਿਆ ਸੀ ਨਾ ਬਾਹਰ ਕਿਤੇ। ਉਹਨੂੰ ਕਹਿੰਦੇ 1 ਜਨਵਰੀ ਦੀ ਰਾਤ ਨੂੰ ਸੋਨੀਪਤ ਕੋਲੇ ਦਿੱਲੀ ਤੋਂ ਪਾਣੀਪਤ ਨੂੰ ਕਹਿੰਦੇ ਜਾਂਦਾ ਸੀ ਕਾਫਲਾ, ਤੇ ਉਹਨੂੰ ਮਾਰਨ ਦੀ ਕੋਈ ਕਿਸੇ ਨੇ ਗੱਲ, ਟਰੱਕ ਟਰੁੱਕ ਮਾਰਿਆ, ਉਹ ਬਚ ਗਈ। ਇਹ ਜਗਬਾਣੀ ਨੇ ਖਬਰ ਦੱਸੀ ਹੈ। ਪਰ ਇਹ ਉਹ ਟੱਬਰ ਆ ਜੀ ਜਿਹਨੇ ਸਾਡੇ ਪੰਜਾਬ ਨੂੰ ਲਾਬੂ ਲਾਏ। ਸੱਚੇ ਪਾਤਸ਼ਾਹ ਸਾਡੀ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ, ਖਾਲਿਸਤਾਨ ਲਈ, ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਹੋਰ ਸਿੰਘ ਮੈਦਾਨ ਚ ਆਉਣ। ਇੱਥੇ ਸਮਾਪਤੀ ਕਰਦੇ ਹਾਂ, ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।